ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 28 ਅਗਸਤ ਦਿਨ ਹੈਗਾ ਜੀ ਬੁੱਧਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਤਾਰਾ ਸਿੰਘ ਮਰਾਹਰ, ਕਲੋਵਿਸ, ਗੁਰਪਾਲ ਸੰਧੂ, ਐਂਟੀਲੋਪ, ਬਲਜਿੰਦਰ ਸਿੰਘ ਨੱਜਰ, ਵੁੱਡਲੈਂਡ, ਸੁੱਚਾ ਸਿੰਘ, ਸ਼੍ਰੀ ਮਾਸ਼ੀਵਾੜਾ ਸਾਹਿਬ, ਜੀਐਨ ਟਾਇਰਾਂ ਨੂੰ ਵਾਲੇ, ਜਿਨ੍ਹਾਂ ਦੇ ਕੋਲੋਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਲਾ 'ਚ ਲੋਕੇਸ਼ਨ ਨੇ। ਕਾਲ ਨੰਬਰ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਜਾਂ 408 272 5200 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ। ਕਹਿੰਦੇ ਚਿਦੰਬਰਮ ਲਈ ਜੇਲ੍ਹ ਦਾ ਰਾਹ ਪੱਧਰ ਕਰਨ ਵਾਲੇ ਜੱਜ ਨੂੰ ਰਿਟਾਇਰਮੈਂਟ ਤੋਂ ਬਾਅਦ ਅਹੁਦੇ ਦਾ ਤੋਹਫਾ ਮਿਲਣ ਦਾ ਦਾਅਵਾ। ਦੇਖੋ, ਇਹ ਇੱਕ ਬਹੁਤ ਵੱਡੇ ਨਿਊਜ਼ ਪੋਰਟਲ ਨੇ ਦਾਅਵਾ ਕੀਤਾ ਕਿ ਜਿਸ ਜਸਟਿਸ ਨੇ ਪੀ ਚਿਦੰਬਰਮ ਵਾਸਤੇ ਤਕਰੀਬਨ ਜੇਲ੍ਹ ਦਾ ਬੂਹਾ ਜਿਹੜਾ ਉਹ ਖੋਲ ਦਿੱਤਾ, ਤਾਂ ਉਹਨੂੰ ਇਹ ਜਿਹੜਾ ਫੈਸਲਾ 2 ਦਿਨ ਰਿਟਾਇਰਮੈਂਟ ਤੋਂ ਜੋ ਪਹਿਲਾਂ ਕੀਤਾ ਗਿਆ, ਉਸ ਫੈਸਲੇ ਤੋਂ ਬਾਅਦ ਯਾਨੀ ਜਿਹੜੀ ਉਹਦੀ ਰਿਟਾਇਰਮੈਂਟ ਸੀਗੀ, ਉਸ ਤੋਂ ਬਾਅਦ ਹੁਣ ਇੱਕ ਨਵਾਂ ਤੋਹਫਾ ਮਿਲ ਜਾ ਰਿਹਾ। ਤਾਂ ਇਹ ਵੈਸੇ ਵਿਵਾਦ ਆ ਜਿਹੜਾ ਉਹ ਪਹਿਲਾਂ ਵੀ ਬਹੁਤ ਵਾਰੀ ਹੋਇਆ ਇਸ ਤਰ੍ਹਾਂ ਦਾ, ਇਸ ਕਿਸਮ ਦਾ। ਤਾਂ ਇਹ ਜਿਹੜੇ ਜੱਜ ਆ, ਇਹ ਸਾਹਿਬ ਆ ਜਿਹੜੇ, ਇਹ ਉਹੀ ਜੱਜ ਆ ਜਿਨ੍ਹਾਂ ਨੇ ਨੈਸ਼ਨਲ ਹੈਰਾਲਡ ਦੇ ਮਾਮਲੇ ਦੇ ਵਿੱਚ ਵੀ ਸੋਨੀਆ ਗਾਂਧੀ ਹੋਰਾਂ ਦੇ ਖਿਲਾਫ ਜਾਂਚ ਪੜਤਾਲ ਦੇ ਹੁਕਮ ਦਿੱਤੇ ਸਨ। ਤਦੇ ਕਰਕੇ ਥੋੜਾ ਜਿਹਾ ਹੁਣ ਰੌਲਾ ਰੱਪਾ ਜ਼ਿਆਦਾ ਪੈਣ ਡਿਆ। ਸੋ ਦਾਅਵਾ ਕੀਤਾ ਜਾ ਰਿਹਾ ਕਿ 22 ਸਤੰਬਰ ਨੂੰ ਇੱਕ ਰਿਟਾਇਰਮੈਂਟ ਹੋਣੀ ਆ। ਇਹ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਅਪੀਲ ਟ੍ਰਿਬਿਊਨਲ ਹੈ ਜਿਹੜਾ, ਉਹਦੇ ਪ੍ਰਧਾਨ ਦੀ ਜੀ। ਤਾਂ ਉਹਦਾ ਜਿਹੜਾ ਮੁਖੀਆ ਜਦੋਂ ਉਹ ਕੁਰਸੀ ਤੇ ਲੱਥੂਗਾ ਯਾਨੀ 22 ਤਰੀਕ ਨੂੰ, ਤੇ ਉਸੇ ਦਿਨ ਤਾਂ ਨਹੀਂ, ਤੇ ਦੱਸਦੇ ਕਿ 23 ਸਤੰਬਰ ਨੂੰ ਇਸ ਅਹੁਦੇ ਦਾ ਜਿਹੜਾ ਕਾਰਜਭਾਰ ਆ ਉਹ ਗ੍ਰਹਿਣ ਕਰ ਲੈਣਗੇ ਇਹ ਸਾਹਿਬ, ਜਿਨ੍ਹਾਂ ਨੇ ਕਿ ਪੀ ਚਿਦੰਬਰਮ ਦੀ ਜ਼ਮਾਨਤ ਐਨ ਮੌਕੇ ਤੇ ਖਾਰਜ ਕਰ ਦਿੱਤੀ ਸੀ, ਯਾਨੀ ਜੋ ਉਹਨੂੰ ਅਗਾਊਂ ਰਾਹਤ ਮਿਲੀ ਹੋਈ ਸੀ, ਅਗਾਊਂ ਜ਼ਮਾਨਤ ਮਿਲੀ ਸੀ ਜਿਹੜੀ ਰੱਦ ਕੀਤੀ ਗਈ ਆ। ਤਾਂ ਇਹ ਇੱਕ ਇਸ ਸਮੇਂ ਦਾ ਚਰਚਿਤ ਵਿਸ਼ਾ ਹੈ, ਚਰਚਿਤ ਟੌਪਿਕ ਆ ਕਿ ਇਹ ਸਭ ਕੁਛ ਜਿਹੜਾ ਚੱਲਦਾ ਆ ਰਾਜਨੀਤੀ ਦੇ ਵਿੱਚ ਔਰ ਜੁਡੀਸ਼ਰੀ ਦੇ ਵਿੱਚ, ਕਿ ਇਹ ਜਾਇਜ਼ ਆ। ਹੁਣ ਦੇਖੋ, ਸੱਚ ਹੋਵੇ ਨਾ ਹੋਵੇ, ਸ਼ੱਕ ਜ਼ਰੂਰ ਹੁੰਦਾ। ਇਹਦੇ ਲਈ ਇੱਕ ਬਹੁਤ ਲੰਮਾ ਚੌੜਾ ਚੈਪਟਰ ਹੈ ਜਿਹੜਾ ਮੈਂ ਤੁਹਾਨੂੰ ਥੋੜਾ ਜਿਹਾ ਮੁਖਤਸਰ ਦੱਸ ਦੇਣਾ ਕਿ ਇਸੇ ਹੀ ਸਰਕਾਰ ਦੇ ਯਾਨੀ ਜਿਹੜੀ ਪਹਿਲੀ ਟਰਮ ਹੈ ਉਹਦੇ ਵਿੱਚ ਵੀ 3 ਨਿਯੁਕਤੀਆਂ ਜਿਹੜੀਆਂ ਬੜੀਆਂ ਹੈਰਾਨ ਕਰਨ ਵਾਲੀਆਂ ਸਨ ਇਹਨਾਂ ਦਿਨਾਂ ਦੇ ਵਿੱਚ, ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਉਦੋਂ ਇਹਨਾਂ ਨੇ ਇੱਕ ਤੇ ਕਰ ਦਿੱਤੀ ਸੀ ਮੇਰੇ ਖਿਆਲ ਦੇ ਨਾਲ ਐਂਟਨੀ ਡੋਮੈਨਿਕ ਦੀ ਰਿਟਾਇਰਮੈਂਟ ਤੋਂ ਤੁਰੰਤ ਬਾਅਦ ਨਿਯੁਕਤੀ, ਉਹਦੇ ਤੇ ਵੀ ਬਹੁਤ ਵੱਡਾ ਵਿਵਾਦ ਸੀਗਾ, ਉਹ ਵੀ ਸਾਬਕਾ ਜਸਟਿਸ ਸਨ। ਫਿਰ ਇਸ ਤੋਂ ਇਲਾਵਾ ਇੱਕ ਚੱਕਰ ਹੋਰ ਬੜਾ ਚੱਲਿਆ ਸੀਗਾ, ਮੈਨੂੰ ਲੱਗਦਾ ਕਿ ਸਦਾ ਸ਼ਿਵ ਨੂੰ ਗਵਰਨਰ ਬਣਾ ਦਿੱਤਾ ਗਿਆ ਸੀਗਾ, ਜਿਹੜੇ ਕਿ ਸਾਬਕਾ ਜਸਟਿਸ ਸੀਗੇ। ਤਾਂ ਉਹ ਉਸ ਵੇਲੇ ਸੁਰਖੀਆਂ ਚ ਆਏ ਸੀਗੇ ਜਦੋਂ ਉਹਨਾਂ ਨੇ ਅਮਿਤ ਸ਼ਾਹ ਨੂੰ ਕਲੀਨ ਚਿਟ ਦਿੱਤੀ ਸੀਗੀ ਤੁਲਸੀ ਪ੍ਰਜਾਪਤ ਵਾਲੇ ਮਾਮਲੇ ਚ, ਉਦੋਂ ਵੀ ਬੜਾ ਵਿਵਾਦ ਹੋਇਆ। ਪਰ ਇਸ ਤੋਂ ਇਲਾਵਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਉਸੇ ਦਿਨ ਹੀ ਇੱਕ ਸਾਬਕਾ ਜਸਟਿਸ ਨੂੰ ਇਹਨਾਂ ਨੇ ਪਿਛਲੇ ਸਾਲ ਲਾ ਦਿੱਤਾ ਸੀ, ਉਸੇ ਦਿਨ ਜਿੱਦਣ ਉਹ ਰਿਟਾਇਰ ਹੁੰਦਾ, ਮਤਲਬ ਕਿ ਰਿਟਾਇਰਮੈਂਟ ਵਾਲੇ ਦਿਨ ਹੀ ਉਹਦੀ ਨਿਯੁਕਤੀ ਹੋ ਗਈ ਸੀਗੀ। ਤਾਂ ਉਦਣ ਵੀ ਬਹੁਤ ਇੱਕ ਵੱਡਾ ਵਿਵਾਦ ਜਿਹੜਾ ਉਹ ਛਿੜਿਆ ਸੀਗਾ। ਤਾਂ ਇਸ ਤੋਂ ਇਲਾਵਾ ਮੇਰੇ ਖਿਆਲ ਦੇ ਨਾਲ ਇੱਕ ਨਿਯੁਕਤੀ ਹੋਰ ਸੀਗੀ, ਸ਼ਾਇਦ ਜਸਟਿਸ ਆਰ ਕੇ ਅਗਰਵਾਲ ਦੀ ਸੀ, ਜਿਨ੍ਹਾਂ ਨੂੰ ਨੈਸ਼ਨਲ ਕੰਜ਼ਿਊਮਰ ਰਿਡਰੈਸਲ ਕਮਿਸ਼ਨ ਦੇ ਵਿੱਚ ਲਾ ਦਿੱਤਾ ਗਿਆ ਸੀਗਾ, ਬਿਲਕੁਲ ਸੁਪਰੀਮ ਕੋਰਟ ਦੀ ਜਿੱਦਣ ਉਹਨਾਂ ਦੀ ਸੇਵਾ ਮੁਕਤੀ ਹੋਈ ਉਸੇ ਸੇਵਾ ਮੁਕਤੀ ਦੇ ਹਫ਼ਤੇ ਦੇ ਅੰਦਰ। ਤਾਂ ਇਹ 3-4 ਜਿਹੜੇ ਹਾਦਸੇ ਆ, ਜਿਹੜੇ ਬੜੇ ਦਿਲਚਸਪ ਹਾਦਸੇ ਆ, ਇਹਨਾਂ ਨੂੰ ਹਾਦਸੇ ਇਸ ਕਰਕੇ ਕਹਿ ਰਹੇ ਆ ਕਿ ਦੇਖੋ ਇਤਫਾਕ ਹੋ ਸਕਦਾ ਪਰ ਜੋ ਮਰਜ਼ੀ ਆ, ਸ਼ੱਕ ਜ਼ਰੂਰ ਹੈ ਇਸ ਮਾਮਲੇ ਦੇ ਵਿੱਚ। ਕਿਉਂਕਿ ਦੇਖੋ, ਮੈਂ ਕਿਸੇ ਹੋਰ ਨੂੰ ਕੋਟ ਨਹੀਂ ਕਰਦਾ, ਮੈਂ ਇਸੇ ਸਰਕਾਰ ਦੇ ਕੋਈ ਐਸੇ ਸ਼ਖਸ ਨੂੰ ਕੋਟ ਕਰਦਾ ਜਿਹੜੇ ਕਿ ਪਿਛਲੇ ਦਿਨੀ ਹੀ ਇਸ ਸੰਸਾਰ ਨੂੰ ਛੱਡ ਕੇ ਗਿਆ,
ਜਾਨੀ ਜਿਹੜੇ ਉਸ ਸਮੇਂ ਵਿਰੋਧੀ ਧਿਰ ਦੇ ਨੇਤਾ ਹੁੰਦੇ ਸੀ 2012 ਦੇ ਵਿੱਚ, ਅਰੁਣ ਜੇਤਲੀ। ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ, ਉਹ ਕਹਿੰਦੇ ਕਿ ਸੇਵਾ ਮੁਕਤੀ ਤੋਂ ਪਹਿਲਾਂ ਲੈ ਗਏ ਫੈਸਲੇ ਜਿਹੜੇ ਆ ਉਹ ਸੇਵਾ ਮੁਕਤੀ ਤੋਂ ਬਾਅਦ ਮਿਲਣ ਵਾਲੇ ਅਹੁਦਿਆਂ ਦੀ ਚਾਹਤ ਤੋਂ ਪ੍ਰਭਾਵਿਤ ਹੁੰਦੇ ਆ। ਮੇਰੀ ਸਲਾਹ ਹੈ ਕਿ ਸੇਵਾ ਮੁਕਤੀ ਦੇ 2 ਸਾਲਾਂ ਤੱਕ ਅੰਤਰਾਲ ਹੋਣਾ ਚਾਹੀਦਾ ਕਿ ਸਰਕਾਰ ਵੱਲੋਂ ਕੋਈ ਅਹੁਦਾ ਦਿੱਤਾ ਜਿਹੜਾ ਉਹ ਸਾਬਕਾ ਜੁਡੀਸ਼ਰੀ ਅਧਿਕਾਰੀ ਹੈ ਜਿਹੜਾ ਨਾ ਹਾਸਲ ਕਰੇ। ਹੁਣ ਉਸ ਸਮੇਂ ਦਾ ਮੁੱਖ ਵਿਰੋਧੀ ਧਿਰ ਦਾ ਆਗੂ ਹੈ ਜਿਹੜਾ ਅਰੁਣ ਜੇਤਲੀ, ਮਰਹੂਮ ਅਰੁਣ ਜੇਤਲੀ, ਉਹ ਗੱਲ ਕਹਿ ਰਿਹਾ ਤੇ ਅੱਜ ਉਹਨਾਂ ਦੀ ਸਰਕਾਰ ਦੇ ਵਿੱਚ ਹੀ ਜਦੋਂ ਇਹ ਸਭ ਕੁਝ ਚੱਲਦਾ ਪਿਆ ਤਾਂ ਦੇਖੋ ਇਹਦੇ ਤੇ ਸਵਾਲ ਜ਼ਰੂਰ ਉੱਠਣਗੇ। ਹੁਣ ਇਹ ਕੀ 23 ਨੂੰ ਅਹੁਦਾ ਗ੍ਰਹਿਣ ਕਰਦੇ ਜਾਂ ਨਹੀਂ ਗ੍ਰਹਿਣ ਕਰਦੇ, ਵੱਖਰੀ ਗੱਲ ਹੈ, ਪਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਆਪਣੇ ਸਾਹਮਣੇ ਆ। ਸ਼ਰਧਾ ਸ਼ਿਵਜੀ ਦੀ ਮਾਮਲਾ ਜਿਹੜਾ ਉਹ ਇੰਨਾ ਰੋਮਾਂਚਕਾਰੀ ਸੀਗਾ ਕਿ ਜਦੋਂ ਅਮਿਤ ਸ਼ਾਹ ਨੂੰ ਇਹਨਾਂ ਨੇ ਕਲੀਨ ਚਿੱਟ ਦਿੱਤੀ, ਉਸ ਤੋਂ ਬਾਅਦ ਕੇਰਲ ਦੇ ਗਵਰਨਰ ਬਣ ਗਏ, ਤਾਂ ਇੱਕ ਵਾਰੀ ਇੱਕ ਆਰਡੀਨੈਂਸ ਲੈ ਆਂਦਾ ਸਰਕਾਰ ਨੇ ਸੁਪਰੀਮ ਕੋਰਟ ਦਾ ਫੈਸਲਾ ਪਲਟਣ ਵਾਸਤੇ, ਤੇ ਉਹਨਾਂ ਨੇ ਦਸਤਖਤ ਕਰਨੇ ਪਏ ਤੇ ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਉਹ ਫੈਸਲਾ ਜਿਹੜਾ ਆਰਡੀਨੈਂਸ ਸੀਗਾ ਉਹ ਰੱਦ ਕਰ ਦਿੱਤਾ ਸੀਗਾ। ਤਾਂ ਦੇਖੋ ਕਿੰਨੀ ਕਈ ਵਾਰ ਲਾਚਾਰੀ ਹੋ ਜਾਂਦੀ ਹੈ ਕਿ ਸੁਪਰੀਮ ਕੋਰਟ ਦਾ ਸਾਬਕਾ ਜਸਟਿਸ ਰਾਜਪਾਲ ਬਣਿਆ ਹੋਵੇ ਜਾਂ ਹਾਈ ਕੋਰਟ ਦਾ ਜਿਹੜਾ ਸਾਬਕਾ ਜਸਟਿਸ ਹੈ ਉਹ ਗਵਰਨਰ ਬਣਿਆ ਹੋਵੇ, ਤਾਂ ਕਿਸੇ ਸਮੇਂ ਇੱਕ ਮੌਕਾ ਇਹੋ ਜਿਹਾ ਆਵੇ ਕਿ ਸਰਕਾਰ ਸੁਪਰੀਮ ਕੋਰਟ ਦਾ ਫੈਸਲਾ ਪਲਟਣ ਲਈ ਆਰਡੀਨੈਂਸ ਲੈ ਆਵੇ ਤੇ ਰਾਜਪਾਲ ਨੂੰ ਮਜਬੂਰੀ ਦੇ ਵਿੱਚ ਸਾਈਨ ਕਰਨਾ ਪਵੇ। ਦੇਖੋ ਕਿੰਨਾ ਮਜ਼ਾਕ ਆ, ਜਿਹੜੇ ਬੰਦੇ ਨੇ ਸਾਰੀ ਉਮਰ ਜੁਡੀਸ਼ਰੀ 'ਚ ਕੰਮ ਕੀਤਾ। ਸੋ ਇਸ ਕਰਕੇ ਮੈਂ ਇਹ ਜਿਹੜੀਆਂ ਕੁਛ ਤੁਹਾਨੂੰ ਨਜ਼ੀਰਾਂ ਦਿੱਤੀਆਂ ਨੇ, ਮਿਸਾਲਾਂ ਦਿੱਤੀਆਂ ਨੇ, ਉਹ ਸਿੱਟਾ ਇਹੋ ਹੀ ਕੱਢਦੀਆਂ ਕਿ ਇਸ ਮੁਲਕ ਦੇ ਵਿੱਚ ਇੱਕ ਰੀਤ ਹੈ ਕਿ ਅਮੀਰੋਂ ਕੇ ਜੋ ਗੀਤ ਗਾਤੇ ਰਹੇ ਵਹੀ ਨਾਮੋ ਦਾਦ ਪਾਤੇ ਰਹੇ। ਤਾਂ ਇਹ ਜਿਹੜੀ ਇੱਕ ਰੀਤ ਆ, ਇਹ ਰੀਤ ਬੰਦ ਹੋਣੀ ਚਾਹੀਦੀ ਆ। ਠੀਕ ਆ, ਜਿਹੜੇ ਸੇਵਾ ਮੁਕਤ ਹੁੰਦੇ ਆ ਮਾਣਯੋਗ ਜਸਟਿਸ, ਇਹਨਾਂ ਨੂੰ ਵੀ ਅਧਿਕਾਰ ਆ, ਇਹਨਾਂ ਦਾ ਵੀ ਦਿਲ ਕਰਦਾ ਹੈ ਕਿ ਉਹ ਬਾਅਦ ਦੇ ਵਿੱਚ ਵੀ ਸਰਵਿਸ ਦੇਣ ਵੱਖੋ ਵੱਖਰੀਆਂ ਥਾਵਾਂ ਤੇ। ਤਾਂ ਕਹਿਣ ਦਾ ਭਾਵ ਹੈ ਕਿ ਕੁਝ ਸਮਾਂ ਨਿਸ਼ਚਿਤ ਕੀਤਾ ਜਾਣਾ ਚਾਹੀਦਾ ਕਿ ਹਾਂ ਭਾਈ ਇੰਨੇ ਸਮੇਂ ਤੱਕ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਅਹੁਦਾ ਗ੍ਰਹਿਣ ਨਹੀਂ ਕਰੋਗੇ। ਪਰ ਕੁਛ ਇਹਨਾਂ ਦੇ ਵਿੱਚ ਮਹਾਨ ਲੋਕ ਹੈਗੇ ਵੀ ਆ। ਪਿੱਛੇ ਜੇ ਇੱਕ ਜਸਟਿਸ ਚੱਕ ਜਸਟਿਸ ਮੇਰੇ ਖਿਆਲ ਦੇ ਨਾਲ ਚਲਮੇਸ਼ਵਰ ਜੀ ਹੋਏ ਸੀ, ਚਲਮੇਸ਼ਵਰ ਜੀ ਰਿਟਾਇਰਮੈਂਟ ਹੋਏ ਸੀਗੇ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਰਿਟਾਇਰਮੈਂਟ ਤੋਂ ਬਾਅਦ ਕੋਈ ਅਹੁਦਾ ਨਹੀਂ ਲਊਂਗਾ। ਤਾਂ ਐਸੇ ਵੀ ਲੋਕ ਜੁਡੀਸ਼ਰੀ ਦੇ ਵਿੱਚ ਹੈਗੇ ਆ। ਪਰ ਜੁਡੀਸ਼ਰੀ ਕਿਸ ਤਰ੍ਹਾਂ ਚੱਲਦੀ ਆ ਇਹਦਾ ਨਜ਼ਾਰਾ ਤੁਸੀਂ ਜੁਡੀਸ਼ਰੀ ਦੇ ਰਾਹੀਂ ਵੇਖਿਆ ਜਦੋਂ ਆਪ ਖੁਦ ਜੁਡੀਸ਼ਰੀ ਦੇ ਥੰਮ ਜਿਹੜੇ ਆ ਉਹ ਪ੍ਰੈਸ ਕਾਨਫਰੰਸ ਕਰਨ ਆਏ ਸੀ ਕਿ ਦੁਖੀ ਹੋ ਗਏ ਰਾਜਨੀਤੀ ਦੇ ਹੱਥੋਂ। ਜੀ ਜੀ ਬਿਲਕੁਲ ਕਲੀਅਰ ਤਾਂ ਹੈਗਾ ਹੀ ਆ ਵੀ ਉੱਥੇ ਕਿਸ ਤਰੀਕੇ ਦਾ ਰਾਜਨੀਤਿਕ ਦਬਾਅ ਦੇ ਵਿੱਚ ਜਿਹੜੀ ਜੁਡੀਸ਼ਰੀ ਉਹ ਕੰਮ ਕਰ ਰਹੀ ਆ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੁੱਤ ਨੂੰ ਹਸਪਤਾਲ ਜਾਂਦੇ ਪਿਤਾ ਨੂੰ ਭੀੜ ਨੇ ਸਮਝਿਆ ਬੱਚਾ ਚੋਰ ਤੇ ਕੁੱਟ-ਕੁੱਟ ਕੇ ਕਰਤਾ ਕਤਲ। ਦੇਖੋ ਜਿਹੜੀ ਭੀੜ ਆ ਨਾ, ਇਹ ਭੀੜ ਕਾਹਦੀ ਹੈ, ਇਹ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਵੈਸ਼ੀਆਂ ਦੇ ਝੁੰਡ ਆ। ਅੱਜ 2 ਘਟਨਾਵਾਂ ਵਾਪਰੀਆਂ ਨੇ। ਇੱਕ ਤੇ ਹੈਗੀ ਆ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦੀ, ਜਿਹੜੀ ਆ ਤੁਸੀਂ ਗੱਲ ਕੀਤੀ ਆ, ਜ਼ਿਕਰਤ ਕੀਤੀ ਆ ਕਿ ਇੱਥੇ ਇੱਕ ਬਾਪ ਜਿਹੜਾ ਸੀਗਾ ਉਹ ਆਪਣੇ ਬੱਚੇ ਨੂੰ ਹਸਪਤਾਲ ਖੜਦਾ ਪਿਆ ਸੀ, ਇਸ ਕਰਕੇ ਕਿਉਂਕਿ ਬੱਚੇ ਦੇ ਪੇਟ ਦੇ ਵਿੱਚ ਤੇਜ਼ ਦਰਦ ਹੁੰਦਾ ਸੀਗਾ। ਮੋਟਰਸਾਈਕਲ ਤੇ ਬਾ ਕੇ ਤੇਜ਼ ਤੁਰੇ ਜਾਂਦੇ ਸੀ, ਨਾਲ ਉਸ ਬੱਚੇ ਦਾ ਚਾਚਾ ਵੀ ਸੀਗਾ। ਹੁਣ ਬੱਚਾ ਜ਼ਿਆਦਾ ਤੜਫਣ ਲੱਗ ਪਿਆ। ਤੁਹਾਨੂੰ ਪਤਾ ਬੱਚੇ ਤੋਂ ਪੀੜ ਨਹੀਂ ਸਹੀ ਜਾਂਦੀ, ਕਈ ਵਾਰ ਪੇਟ ਦਰਦ ਇੰਨਾ ਜ਼ਿਆਦਾ ਭਿਆਨਕ ਹੁੰਦਾ ਕਿ ਸਿਆਣੇ ਬੰਦੇ ਦੀਆਂ ਬਾਂਗਾਂ ਨਿਕਲ ਜਾਂਦੀਆਂ, ਚੀਕਾਂ ਨਿਕਲ ਜਾਂਦੀਆਂ। ਤਾਂ ਬੱਚਾ ਤੜਫਣ ਲੱਗਾ ਤੇ ਉਹਨਾਂ ਨੇ ਉਤਾਰ ਕੇ ਉਹਨੂੰ ਸਮਝਾਉਣ ਦਾ ਯਤਨ ਕੀਤਾ ਕਿ ਆਪਾਂ ਜਲਦੀ ਡਾਕਟਰ ਦੇ ਕੋਲ ਅੱਪੜ ਜਾਵਾਂਗੇ, ਹੁਣ ਤੂੰ ਥੋੜਾ ਜਿਹਾ ਹੌਸਲਾ ਰੱਖ ਬੇਟੇ। ਹੁੰਦਾ ਹੀ ਹੈ ਨਾ, ਆਪਾਂ ਪਲੋਸ ਕੇ ਕਹਿੰਦੇ ਬੱਚੇ ਨੂੰ ਕਿ ਬੱਚਾ ਤੂੰ ਥੋੜਾ ਸਿਦਕ ਰੱਖ, ਬਹੁਤ ਜਲਦੀ ਤੈਨੂੰ ਠੀਕ ਕਰ ਦਿੰਦੇ ਆ। ਤਾਂ ਐਸਾ ਜਦੋਂ ਉਹਨਾਂ ਨੇ ਦਿਲਾਸਾ ਦੇਣਾ ਚਾਹਿਆ ਤਾਂ ਉਸ ਸਮੇਂ ਕਿਸੇ ਨੇ ਰੌਲਾ ਪਾ ਦਿੱਤਾ, ਕਿਉਂਕਿ ਹੁਣ ਬੱਚਾ ਵਿਰੋਧ ਕਰਦਾ ਹੋਏਗਾ, ਥੋੜਾ ਵਿਰੋਧ ਤੋਂ ਭਾਵੇਂ ਆ ਕਿ ਥੋੜਾ ਜਿਹਾ ਉਹ ਅਪਸੈਟ ਹੋਏਗਾ ਪੀੜ ਦੇ ਨਾਲ। ਤਾਂ ਕਿਸੇ ਨੇ ਇਹ ਰੌਲਾ ਪਾ ਦਿੱਤਾ ਕਿ ਬੱਚਾ ਚੁੱਕ ਕੇ ਤੁਰੇ ਜਾਂਦੇ ਆ। ਬਸ ਕਿਸੇ ਨੇ ਪੁੱਛਿਆ ਨਹੀਂ, ਕਿਸੇ ਨੇ ਦੱਸਿਆ ਨਹੀਂ। ਜਿਹੜਾ ਆਇਆ ਦੇ ਤੇਰੇ ਦੀ, ਜਿਹੜਾ ਆਇਆ ਲੈ ਤੇਰੇ ਦੀ। ਉਹ ਬਾਪ ਜਿਹੜਾ ਬਦਨਸੀਬ ਬਾਪ ਆਪਣੇ ਬੱਚੇ ਨੂੰ ਬਚਾਉਣ ਤੁਰਿਆ ਜਾਂਦਾ, ਖੁਦ ਨੂੰ ਨਹੀਂ ਬਚਾ ਸਕਿਆ, ਕੁੱਟ-ਕੁੱਟ ਮਾਰਦਾ ਭੀੜ ਨੇ। ਉਹ ਦੂਜਾ ਵੀ ਮਾਰ ਦੇਣਾ ਸੀ ਜਿਹੜਾ ਉਹਦਾ ਭਰਾ ਸੀਗਾ, ਉਹ ਤਾਂ ਕੁਦਰਤੀ ਚਲੋ ਪੁਲਿਸ ਆ ਗਈ, ਉਹਨਾਂ ਨੇ ਬਚੂ ਲਿਆ। ਤੇ ਦੂਸਰੀ ਘਟਨਾ ਵੀ ਅੱਜ ਯੂਪੀ ਦੇ ਵਿੱਚੋਂ ਸਾਹਮਣੇ ਆਈ ਆ। ਇੱਕ ਦਾਦੀ ਆਪਣੇ ਪੋਤੇ ਨੂੰ ਲੈ ਕੇ ਜਾਣ ਡਈ ਸੀ, ਉੱਥੇ ਕਿਸੇ ਨੇ ਰੌਲਾ ਪਾ ਦਿੱਤਾ ਤੇ ਭੀੜ ਨੇ ਕੁੱਟ-ਕੁੱਟ ਕੇ ਉਹ ਵੀ ਅੱਧਮੋਈ ਕਰ ਦਿੱਤੀ। ਤੇ ਦੇਖੋ ਕੀ ਚੱਲਣ ਡਿਆ ਭੀੜ ਤੰਤਰ ਦਾ ਇਹ ਹਾਲ ਆ। ਇਹ ਕੋਈ ਸਖਤ ਕਾਨੂੰਨ ਲਿਆਉਣ ਦੀ ਜ਼ਰੂਰਤ ਆ। ਇਹ ਉਹ ਲੋਕ ਆ ਜਿਹੜੇ ਸਦੀਆਂ ਦੀ ਗੁਲਾਮੀ ਹੰਢਾ ਚੁੱਕੇ ਆ ਤੇ ਅੱਜ ਵੀ ਮਾਨਸਿਕ ਤੌਰ ਤੇ ਅੱਧੇ ਅਧੂਰੇ ਗੁਲਾਮ ਹੀ ਆ। ਤੇ ਇਸ ਤਰ੍ਹਾਂ ਦੇ ਇਹ ਲੋਕ ਉਹ
ਆਪਣਾ ਰੰਗ ਦਿਖਾ ਦਿੰਦੇ ਅੰਦਰ ਦਾ। ਜਦੋਂ ਇਹਨਾਂ ਨੂੰ ਮੌਕਾ ਮਿਲਦਾ ਉਦਾਂ ਭਾਵੇਂ ਸਾਰੀ ਉਮਰ ਜੁੱਤੀਆਂ ਆਪ ਖਾਧੀਆਂ ਹੋਣ, ਜਦੋਂ ਕਿਤੇ ਇਸ ਤਰ੍ਹਾਂ ਦਾ ਮੌਕਾ ਮਿਲਦਾ ਕੋਈ ਬੰਦਾ ਲਾਚਾਰ ਬੇਬਸ ਇਹਨਾਂ ਦੇ ਸਾਹਮਣੇ ਪਿਆ ਹੋਵੇ, ਫਿਰ ਇਹਨਾਂ ਦੇ ਅੰਦਰ ਦਾ ਭੇੜ ਜਾਂ ਅੰਦਰ ਦਾ ਰਾਖਸ਼ ਜਾਗ ਪੈਂਦਾ। ਫਿਰ ਨਹੀਂ ਇਹ ਪਰਵਾਹ ਕਰਦੇ ਕਿਸੇ ਦੀ, ਕਿਉਂਕਿ ਇਹਨਾਂ ਨੇ ਸਾਰੀ ਜ਼ਿੰਦਗੀ ਖਾਧੇ ਹੁੰਦੇ ਆ ਛਿੱਤਰ। ਇਹਨਾਂ ਨੂੰ ਮੌਕਾ ਮਿਲਦਾ ਕਿ ਹੁਣ ਸਾਡੀ ਵਾਰੀ ਆਈ ਆ, ਅਸੀਂ ਘੱਟ ਨਾ ਕਰੀਏ। ਇਹ ਵੱਧ ਕੇ ਮਾਰਦੇ ਆ। ਕੋਈ ਇਹਨਾਂ ਚੋਂ ਸਿਆਣਾ ਨਹੀਂ ਹੁੰਦਾ ਤੇ ਇਹ ਕਹਿੰਦਾ ਕਿ ਆਪਾਂ ਪੁਲਿਸ ਨੂੰ ਸੂਚਿਤ ਕਰਦੇ ਆ, ਭਾਈ ਇਹਨਾਂ ਨੂੰ ਘੇਰੋ, ਜਾਨ ਨਹੀਂ ਦਿੰਦੇ, ਇੱਥੇ ਬਿਠਾ ਲੈਂਦੇ ਆ, ਕਿਉਂਕਿ ਉਹਨਾਂ ਨੇ ਕੀ ਭੱਜਣਾ ਸੀ ਬੱਚਾ ਲੈ ਕੇ। ਇੱਥੇ ਬਿਠਾ ਲੈਂਦੇ ਆ, ਡਾਕਟਰ ਵੀ ਬੁਲਾ ਲੈਂਦੇ ਆ, ਬੱਚੇ ਨੂੰ ਜੇ ਪੇਟ ਦਰਦ ਆ ਉਹਨੂੰ ਦਵਾਈ ਦਵਾਉਂਦੇ ਆ, ਪੁਲਿਸ ਆ ਜਾਏਗੀ ਵੈਰੀਫਾਈਡ ਕਰਕੇ ਤੇ ਚਲੋ ਚਲੇ ਜਾਣਗੇ। ਕਿਹੜੀ ਕੋਈ ਗੱਲ ਸੀ। ਹੁਣ ਪਹਿਲੀ ਗੱਲ ਇਹ ਕਿ ਇਹਨਾਂ ਦੇ ਕੋਲ ਅਧਿਕਾਰ ਕੀ ਆ, ਅਖਤਿਆਰ ਕੀ ਆ ਕਿ ਕੋਈ ਬੰਦਾ ਤੁਰਿਆ ਜਾਂਦਾ ਰੋਕ ਕੇ ਤੇ ਇਹ ਚੈੱਕ ਕਰਨ ਲੱਗ ਪੈਂਦੇ ਕਿ ਤੂੰ ਕੌਣ ਹੈ, ਤੂੰ ਚੋਰ ਹੈ, ਫਲਾਣਾ, ਤੂੰ ਸਾਧ ਆ। ਅਥਾਰਟੀ ਕੌਣ ਹੈ? ਅਥਾਰਟੀਆਂ ਮਰੀਆਂ, ਕਮਾਲ ਦੀ ਗੱਲ ਆ। ਹੁਣ ਦੂਜੀ ਚੀਜ਼ ਇਹ ਆ ਕਿ ਇਸ ਮਾਮਲੇ ਦੇ ਵਿੱਚ ਦੇਖੋ ਜੋ ਹੋਣਾ ਸੋ ਹੁਣ ਆਪਾਂ ਨੂੰ ਪਤਾ ਹੀ ਆ। ਕਿਉਂਕਿ ਇਹਨਾਂ ਦੇ ਆਪਣੇ ਬੰਦੇ ਹੀ ਇਸ ਤਰ੍ਹਾਂ ਦੀਆਂ ਭੀੜਾਂ ਦਾ ਬਚਾਅ ਕਰਦੇ ਆ। ਉਦਾਹਰਨ ਤੁਹਾਡੇ ਸਾਹਮਣੇ ਬੁਲੰਦ ਸ਼ਹਿਰ ਦੇ ਵਿੱਚ ਇੱਕ ਹਿੰਸਾ ਦੀ ਘਟਨਾ ਵਾਪਰੀ ਸੀ, ਉਹਦੇ ਵਿੱਚ ਥਾਣੇਦਾਰ ਕਤਲ ਕਰ ਦਿੱਤਾ ਸੀ ਇਹਨਾਂ ਨੇ। ਥਾਣੇਦਾਰ ਕਤਲ ਕੀਤਾ ਸੀ, ਉਹਨਾਂ ਦੇ ਵਿੱਚ ਇੱਕ ਬਜਰੰਗ ਦਲ ਦਾ ਸਾਬਕਾ ਜ਼ਿਲ੍ਹਾ ਪ੍ਰਧਾਨ ਸੀ, ਇੱਕ ਆਰਮੀ ਦਾ ਜਵਾਨ ਵੀ ਸੀਗਾ। ਤੇ ਜਦੋਂ ਉਹ ਪਿਛਲੇ ਹਫ਼ਤੇ ਛੁੱਟ ਕੇ ਆਏ ਜੇਲ੍ਹ ਦੇ ਵਿੱਚੋਂ ਤੇ ਉਹਨਾਂ ਦਾ ਐ ਸਵਾਗਤ ਕੀਤਾ ਗਿਆ ਜਿਵੇਂ ਉਹ ਓਲੰਪਿਕ ਦੇ ਵਿੱਚੋਂ ਸੱਬਾ ਮੈਡਲਾਂ ਦਾ ਜਿੱਤ ਕੇ ਆਏ ਹੋ। ਜੈ ਸ਼੍ਰੀ ਰਾਮ, ਭਾਰਤ ਮਾਤਾ ਕੀ ਜੈ, ਫਲਾਂ ਟਮਕਾ, ਉਹਨਾਂ ਦੇ ਗਲਾਂ 'ਚ ਬਾਲਾਂ ਪਾਈਆਂ ਗਈਆਂ। ਜਦੋਂ ਇਸ ਤਰ੍ਹਾਂ ਦੇ ਵਹਿਸ਼ੀ ਦਰਿੰਦਿਆਂ ਨੂੰ ਤੁਸੀਂ ਇਸ ਤਰ੍ਹਾਂ ਸਵਾਗਤ ਦਿਓਗੇ, ਇਸ ਤਰ੍ਹਾਂ ਉਹਨਾਂ ਨੂੰ ਹੱਲਾਸ਼ੇਰੀ ਦਿਓਗੇ, ਭੀੜਾਂ ਜਿਹੜੀਆਂ ਵਧਣਗੀਆਂ ਤਾਂ ਜ਼ਰੂਰ ਹੈ ਕਿ ਕੋਈ ਸਖਤ ਕਾਨੂੰਨ ਲਿਆਂਦਾ ਜਾਵੇ। ਅੱਗੇ ਤੇ ਬਦੋਸ਼ੇ ਮਾਰਦੇ ਸੀ, ਹੁਣ ਤੇ ਮਾਂ ਪਿਓ ਨੂੰ ਮਾਰੀ ਜਾਂਦੇ ਬੱਚਿਆਂ ਦੇ ਨਾਲ। ਜੀ ਜੀ ਬਿਲਕੁਲ, ਇਹ ਤਾਂ ਅੰਤ ਹੀ ਜਿਹੜਾ ਹੈ ਹੋਇਆ ਪਿਆ ਆ। ਅਗਲੀ ਗੱਲ ਕਰਦੇ, ਕਹਿੰਦੇ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਲਈ 4.5 ਕਰੋੜ ਰੁਪਏ ਜਾਰੀ। ਦੇਖੋ 4.5 ਕਰੋੜ ਰੁਪਈਆ ਜਿਹੜਾ ਮੇਰੇ ਖਿਆਲ ਦੇ ਨਾਲ ਬਹੁਤ ਥੋੜਾ। 4.5 ਕਰੋੜ ਰੁਪਈਆ ਕਿੰਨੇ 5-6 ਜ਼ਿਲ੍ਹੇ ਤੇ ਹੋਣਗੇ ਜਿਹੜੇ ਇਸ ਟਾਈਮ ਇਫੈਕਟਿਵ ਹੈਗੇ ਹੀ ਆ। ਚਲੋ 2-3 ਜ਼ਿਲ੍ਹੇ ਵਿੱਚੋਂ ਲਾ ਲਓ ਕਿ ਥੋੜੇ ਘੱਟ ਹੋਣਗੇ, ਬਾਕੀ 3-4 ਜ਼ਿਲ੍ਹੇ ਤੇ ਕਾਫੀ ਜ਼ਿਆਦਾ ਚਪੇਟ ਦੇ ਵਿੱਚ ਵਲੇਟੇ ਦੇ ਵਿੱਚ ਆ। ਤੇ ਇਹ ਜਿਹੜਾ ਇਹਨਾਂ ਨੇ ਕਿਹਾ ਕਿ 4.5 ਕਰੋੜ ਰੁਪਈਆ ਜਿਹੜਾ ਫਲਾਂ ਜ਼ਿਲ੍ਹੇ ਨੂੰ ਇੰਨਾ, ਫਲਾਂ ਜ਼ਿਲ੍ਹੇ ਨੂੰ ਇੰਨਾ, ਮੇਰੇ ਖਿਆਲ ਦੇ ਨਾਲ ਬਹੁਤ ਘੱਟ ਆ, ਨਾ ਕਾਫੀ ਆ। ਹਾਂ ਇੰਨਾ ਆ ਕਿ ਚਲੋ ਥੋੜੇ ਬਹੁਤ ਜਿਹੜੇ ਰਾਹਤ ਕਾਰਜ ਆ ਉਹ ਸੁਚੱਜੇ ਢੰਗ ਨਾਲ ਕੀਤੇ ਜਾ ਸਕਦੇ ਆ। ਉੱਦਾਂ ਮੇਰੇ ਖਿਆਲ ਦੇ ਨਾਲ 4.5 ਕਰੋੜ ਨੂੰ ਜੇ ਡਿਵਾਈਡ ਕਰ ਦਈਏ 6-7 ਜ਼ਿਲ੍ਹਿਆਂ ਦੇ ਵਿੱਚ ਤੇ ਰਾਹਤ ਕਾਰਜ ਵੀ ਇਹਨਾਂ ਨਾਲ ਚੱਲਣੇ ਮੇਰੇ ਖਿਆਲ ਦੇ ਨਾਲ ਬਹੁਤ ਮੁਸ਼ਕਿਲ ਆ। ਕਿਉਂਕਿ 4.5 ਕਰੋੜ ਹੈ ਜਿਹੜਾ 4.5 ਕਰੋੜ ਲੋਕਾਂ ਤੱਕ ਥੋੜੀ ਪਹੁੰਚਣਾ ਹੈ। ਇਹ ਤੇ ਉਹ ਲੋਕ ਜਿਹੜੇ ਤਬਾਈ ਚੋਂ ਮਲਾਈ ਛਕਦੇ ਆ, ਇਹ ਉਹ ਲੋਕ ਹੈ ਜਿਹੜੇ ਤਬੂਤ ਵੀ ਖਾ ਜਾਂਦੇ ਆ, ਇਹ ਉਹ ਲੋਕ ਆ ਜਿਹੜੇ ਮੁਰਦਿਆਂ ਦੇ ਗਲਾਂ ਚੋਂ ਚੈਨੀਆਂ ਲਾ ਕੇ ਤੇ ਆਪਣੇ ਜਵਾਕਾਂ ਦੇ ਗਲਾਂ 'ਚ ਪਾ ਜਾਂਦੇ ਆ। ਇੱਥੇ ਤੇ ਕੋਈ ਪਤਾ ਨਹੀਂ ਹੈ ਕਿ ਕਿਸੇ ਦੀ ਉਹ ਜ਼ਮੀਰ ਜਿਹੜੀ ਆ ਉਹ ਇੰਨੀ ਮਰ ਜਾਣੀ ਹੈ ਕਿ ਇਹਨਾਂ ਪੈਸਿਆਂ ਦੇ ਵਿੱਚੋਂ ਵੀ ਦਾ ਲਾ ਲਵੇ। 4.5 ਕਰੋੜ ਦਾ 4.5 ਕਰੋੜ ਪਹੁੰਚੇ, ਉਹ ਵੀ ਬਹੁਤ ਥੋੜਾ। ਤਾਂ ਦੂਜੀ ਚੀਜ਼ ਇੱਕ ਹੋ ਰਿਹਾ ਕਿ ਇਹਨਾਂ ਨੇ ਹੁਣ ਅੱਜ ਜਿਸ ਤਰੀਕੇ ਨਾਲ ਅੰਕਲਨ ਕਰਕੇ ਇੱਕ ਬਿਊਰਾ ਘੱਲਿਆ, ਇੱਕ ਵਿਸਤ੍ਰਿਤ ਰਿਪੋਰਟ ਹੈ ਜਿਹੜੀ ਉਹ ਘੱਲੀ ਆ ਸੈਂਟਰ ਨੂੰ, ਉਹ ਵੀ ਵੇਖਣ ਵਾਲੀ ਆ। ਉਹਦੇ 'ਚ ਇਹਨਾਂ ਨੇ 2.25 ਲੱਖ ਕਿੱਲੇ ਦਾ ਜ਼ਿਕਰ ਕੀਤਾ ਕਿ ਇੰਨੀ ਫਸਲ ਨੁਕਸਾਨੀ ਗਈ ਆ ਤੇ 4500 ਦੇ ਕਰੀਬ ਜਿਹੜੇ ਪਸ਼ੂ ਆ ਉਹ ਮਰੇ ਆ। ਇਸ ਤੋਂ ਇਲਾਵਾ 1500 ਘਰ ਜਿਹੜੇ ਪੱਕੇ ਘਰ ਆ ਟੋਟਲੀ ਡੈਮੇਜ ਹੋਏ, ਜਿਨ੍ਹਾਂ ਨੂੰ ਜ਼ਿਆਦਾ ਨੁਕਸਾਨ ਹੋਇਆ। ਇਸ ਤੋਂ ਇਲਾਵਾ 100 ਦੇ ਕਰੀਬ ਜਿਹੜੇ ਆ ਉਹ ਕੱਚੇ ਘਰ ਡਿੱਗ ਗਏ ਆ। ਤੇ ਇਸ ਤੋਂ ਇਲਾਵਾ 8 ਮੌਤਾਂ ਹੋਈਆਂ ਵਾ ਤੇ ਇੱਕ ਬੰਦਾ ਜਿਹੜਾ ਉਹ ਲਾਪਤਾ ਹੈ। ਇਸ ਤਰ੍ਹਾਂ ਦੀ ਇਹਨਾਂ ਨੇ ਇੱਕ ਰਿਪੋਰਟ ਘੱਲੀ ਆ। ਤਾਂ ਹੁਣ ਉਮੀਦ ਕੀਤੀ ਜਾਣੀ ਚਾਹੀਦੀ ਆ ਕਿ ਇਹਨਾਂ ਨੂੰ ਜਿਹੜਾ ਪੈਸਾ ਪਿਆ ਉਹ ਵਰਤਣ ਦੀ ਹਰੀ ਝੰਡੀ ਮਿਲ ਜਾਵੇ। ਕਿਉਂਕਿ ਦੇਖੋ ਇਹਨਾਂ ਦੇ ਕੋਲ ਵਿਰਤਾ ਫੰਡ ਜੋ ਪਿਆ ਉਹ ਦੱਸਦੇ ਆ ਕਿ 6000 ਕਰੋੜ ਰੁਪਏ ਦੇ ਹੈ ਕਰੀਬ। ਤੇ ਰੌਲਾ ਕੀ ਹੁੰਦਾ ਕਿ ਜਿੱਦਾਂ ਹਰੇਕ ਸਟੇਟ ਨੂੰ ਇਸ ਤਰ੍ਹਾਂ ਦਾ ਵਿਰਤਾ ਵੇਲੇ ਦਾ ਫੰਡ ਦਿੱਤਾ ਜਾਂਦਾ ਉਹ ਜਾਰੀ ਹੋ ਜਾਂਦਾ, ਪਰ ਉਹਦੇ ਵਾਸਤੇ ਇੱਕ ਕ੍ਰਾਈਟੇਰੀਆ ਹੈ। ਜਿੱਦਾਂ ਆਪਣੇ ਪੰਜਾਬ ਦੇ ਵਿੱਚ ਹੀ ਨੁਕਸਾਨ ਹੋਇਆ, ਜਿੱਦਾਂ ਆਪਾਂ ਪਸ਼ੂ ਧਨ ਦੀ ਗੱਲ ਕੀਤੀ ਆ ਜਾਂ ਆਪਾਂ ਮਕਾਨ ਢੱਠਿਆਂ ਦੀ ਗੱਲ ਕੀਤੀ ਆ, ਯਾਨੀ ਕੁਛ ਇਹੋ ਜਿਹੇ ਨੁਕਸਾਨ ਹੈ ਜਿਹੜੇ ਇਹਨਾਂ ਦੀ ਪਾਲਿਸੀ ਦੇ ਮੁਤਾਬਕ, ਜੋ ਕੌਮੀ ਪਾਲਿਸੀ ਉਹਦੇ ਮੁਤਾਬਕ ਕਵਰ ਨਹੀਂ ਕੀਤੇ ਜਾ ਸਕਦੇ। ਪਰ ਜੇ ਚਾਹਣ ਸਰਕਾਰਾਂ ਤੇ ਸਾਰਾ ਕੁਝ ਹੋ ਜਾਂਦਾ। ਮੈਨੂੰ ਯਾਦ ਆ, ਤੁਹਾਨੂੰ ਵੀ ਯਾਦ ਹੋਣਾ, ਇੱਕ ਵਾਰੀ ਤੋਤਾ ਸਿੰਘ ਦੇ ਵੇਲੇ ਸਫੇਦ ਮੱਖੀ ਜਾਂ ਚਿੱਟਾ ਮੱਛਰ ਪੈ ਗਿਆ ਸੀਗਾ, ਤੁਹਾਨੂੰ ਯਾਦ ਹੋਣਾ। ਮੰਗਲ ਸਿੰਘ ਤੇ ਤੋਤਾ ਸਿੰਘ ਦੀ ਜੋੜੀ ਉਦੋਂ ਬੜੀ ਫੇਮਸ ਹੋਈ ਸੀ, ਜਿਵੇਂ ਮਿਸ ਪੂਜਾ ਤੇ ਕਈ ਹੋਰ ਇਸ ਤਰ੍ਹਾਂ ਦੇ ਸਿੰਗਰਾਂ ਦੀਆਂ ਜੋੜੀਆਂ ਆ ਜਾਂਦੀਆਂ ਨਾ।
ਤਾਂ ਉਹ ਜੋੜੀ ਵੀ ਬੜੀ ਫੇਮਸ ਹੋਈ ਸੀਗੀ। ਤਾਂ ਉਸ ਸਮੇਂ ਕੀ ਕੀਤਾ ਸੀਗਾ ਕਿ ਇਹਨਾਂ ਨੇ, ਮੈਨੂੰ ਯਾਦ ਆ ਕਿ ਉਦੋਂ ਮੈਂ ਜਰਨਲਿਸਟ ਸੀਗਾ ਕਿਸੇ ਅਖਬਾਰ ਵਾਸਤੇ, ਤਾਂ ਉਦੋਂ ਇਹਨਾਂ ਨੇ ਤਕਰੀਬਨ 6000 ਕਰੋੜ ਰੁਪਈਆ ਏਦਾਂ ਹੀ ਵਰਤਿਆ ਸੀਗਾ, ਕਿਉਂਕਿ ਸਰਕਾਰ ਉਦੋਂ ਤੱਕ ਨਰਿੰਦਰ ਮੋਦੀ ਦੀ ਆ ਚੁੱਕੀ ਸੀਗੀ। ਤਾਂ ਇਹਨਾਂ ਨੇ ਪਰਮਿਸ਼ਨ ਲੈ ਕੇ ਉਹਨਾਂ ਤੋਂ, ਤਾਂ ਉਹ ਰੁਪਈਆ ਜਿਹੜਾ ਪਿਆ ਸੀਗਾ ਉਹ ਇੱਕ ਕੁਦਰਤੀ ਵਿਪਤਾ ਬਣਾ ਕੇ, ਚਿੱਟਾ ਮੱਛਰ ਵੈਸੇ ਕੁਦਰਤੀ ਵਿਪਤਾ ਨਹੀਂ ਸੀ, ਉਹ ਤੇ ਸਿਆਸੀ ਵਿਪਤਾ ਹੀ ਸੀਗੀ ਜਿੱਦਾਂ ਲੋਕਾਂ ਤੇ ਪਾਈ ਗਈ ਸੀ, ਤਾਂ ਉਹ ਪੈਸਾ ਜਿਹੜਾ ਵੰਡ ਦਿੱਤਾ ਸੀ। ਇਸੇ ਤਰ੍ਹਾਂ 2008 ਦੇ ਵਿੱਚ ਵੀ ਹੋ ਚੁੱਕਾ। ਯਾਨੀ ਇਸ ਤਰ੍ਹਾਂ ਪੈਸਾ ਜਿਹੜਾ ਵੰਡਿਆ ਜਾ ਸਕਦਾ, ਸਿਰਫ ਤੇ ਸਿਰਫ ਲੋੜ ਇਸ ਗੱਲ ਦੀ ਆ ਕਿ ਜਲਦੀ ਤੋਂ ਜਲਦੀ ਉੱਥੋਂ ਮਨਜ਼ੂਰ ਕਰਵਾ ਕੇ ਇਹ ਪੈਸਾ ਪੀੜਤਾਂ ਤੱਕ ਪਹੁੰਚਾਇਆ ਜਾਵੇ। ਤਾਂ ਦੇਖਦੇ ਆ ਕਿ ਉੱਤੋਂ ਕਦੋਂ ਪ੍ਰਵਾਨਗੀ ਮਿਲਦੀ ਆ, ਕਦੋਂ ਤੱਕ ਉਹ ਪੈਸਾ ਜਿਹੜਾ ਪੀੜਤਾਂ ਤੱਕ ਪਹੁੰਚਦਾ। 4.5 ਕਰੋੜ ਰੁਪਈਆ ਤੇ ਬਹੁਤ ਘੱਟਿਆ। ਇਹ ਤੇ ਆਪਾਂ ਕਹਿ ਸਕਦੇ ਕਿ ਜਿਵੇਂ ਆਟੇ 'ਚ ਲੂਣ ਛੱਡੋ, ਮੈਨੂੰ ਤੇ ਲੱਗਦਾ ਕਿ ਇਹ ਲੂਣ ਦੇ ਵਿੱਚ ਵੀ ਕੋਈ ਚੀਜ਼ ਸੁੱਟਦੀ ਹੈ ਨਾ ਨਿੱਕੀ ਜੀ, ਉਹ ਉਹਦੇ ਬਰਾਬਰ ਹੀ ਹੈ। ਵਾਕਿਆ ਬਹੁਤ ਬੁਰਾ ਹਾਲ ਆ ਇਹਨਾਂ ਦਾ। ਜਿਹੜਾ ਹੁਣ ਮੌਜੂਦਾ ਸਰਕਾਰ ਦਾ ਜਿਹੜਾ ਮੰਤਰੀ ਆ ਮਨਪ੍ਰੀਤ ਬਾਦਲ, ਜਦ ਉਸਨੂੰ ਪੱਤਰਕਾਰ ਪੁੱਛਣ ਲੱਗੇ ਸੀ ਕੁਝ ਹੜ੍ਹ ਪੀੜਤਾਂ ਬਾਰੇ, ਤਾਂ ਉਸਨੇ ਕੁੱਤਖਾਨਾ ਸ਼ਬਦ ਵਰਤ ਕੇ ਭੱਜ ਗਿਆ ਉੱਥੋਂ। ਇਹ ਇਹਨਾਂ ਦਾ ਦਰਸਾਉਂਦਾ ਹੀ ਆ ਵੀ ਇਹ ਕਿੰਨੇ ਕੁ ਇਸ ਦੇ ਪ੍ਰਤੀ ਸੰਜੀਦਾ। ਨਹੀਂ, ਕਿਹੜਾ ਸ਼ਬਦ ਇਸਤੇਮਾਲ ਕੀਤਾ? ਕੁੱਤਖਾਨਾ ਨਹੀਂ, ਉਹ ਸਹੀ ਕਹਿ ਕੇ ਗਿਆ। ਉਹ ਸਹੀ ਕਹਿ ਕੇ ਗਿਆ ਕਿ ਜਿਨ੍ਹਾਂ ਨੂੰ ਤੁਸੀਂ ਸਵਾਲ ਪੁੱਛ ਰਹੇ ਹੋ ਉਹ ਕੌਣ ਆ। ਉਹ ਆਪਦਾ ਹੀ ਕਹਿ ਕੇ ਗਏ ਆ ਕਿ ਜਿਹੜੇ ਤੁਹਾਡੇ ਹਾਕਮ ਆ ਉਹ ਉਹੀ ਕੁਛ ਆ ਜਿਹੜੇ ਬੋਲ ਕੇ ਗਏ ਆ। ਇਹ ਸਾਰਾ ਕੁਛ ਇਹੀ ਆ। ਪਰ ਮੇਰੇ ਖਿਆਲ ਦੇ ਨਾਲ ਬਹੁਤ ਲੱਜਾ ਵਾਲੀ ਗੱਲ ਆ, ਬੜੀ ਸ਼ਰਮ ਵਾਲੀ ਗੱਲ ਆ ਕਿ ਏਡਾ ਪੜ੍ਹਿਆ ਲਿਖਿਆ, ਏਡਾ ਪੜ੍ਹਿਆ ਗੁੜਿਆ ਬੰਦਾ ਜਿਹੜਾ ਉਹ ਇਸ ਤਰ੍ਹਾਂ ਕਹਿੰਦਾ। ਤੁਹਾਡੇ ਕੋਲ ਨਹੀਂ ਜਵਾਬ ਹੈਗਾ ਤੇ ਤੁਸੀਂ ਕਹਿ ਦਿਓ ਕਿ ਨੋ ਕਮੈਂਟ। ਹੁਣ ਕੁੱਤਖਾਨਾ ਕਿਹਨੂੰ ਕਹਿ ਕੇ ਗਏ? ਜਿਹੜੇ ਬੰਦੇ ਬਿਪਤਾ 'ਚ ਫਸੇ ਉਹਨਾਂ ਨੂੰ ਕਹਿ ਕੇ, ਕਿ ਜਾਂ ਪੱਤਰਕਾਰ ਜਿਨ੍ਹਾਂ ਨੇ ਸਵਾਲ ਪੁੱਛ ਲਿਆ ਉਹਨਾਂ ਨੂੰ ਕਹਿ ਕੇ ਗਏ, ਜਾਂ ਫਿਰ ਆਪਣਾ ਜਿਹੜਾ ਇਹਨਾਂ ਦਾ ਚੱਲਦਾ ਪਿਆ ਉਹਨੂੰ ਕਹਿ ਕੇ ਗਏ। ਸਾਫ਼ ਕਰਨਾ ਚਾਹੀਦਾ। ਤਾਂ ਮੇਰੇ ਖਿਆਲ ਦੇ ਨਾਲ ਬਿਲਕੁਲ ਗਲਤ ਗੱਲ ਆ। ਗੈਰ ਜ਼ਿੰਮੇਵਾਰਾਨਾ ਕੰਮ ਨਹੀਂ ਕਰਨਾ ਚਾਹੀਦਾ। ਜੇ ਨਹੀਂ ਹੁੰਦਾ ਤੇ ਉੱਤਰ ਜਾਓ ਕੁਰਸੀ ਤੋਂ। ਕਿਸੇ ਨੇ ਆਖਿਆ ਜੇ ਨਾ ਕੁਰਸੀ ਹੈ ਕੋਈ ਜਨਾਜ਼ਾ ਥੋੜੀ ਹੈ, ਉੱਤਰ ਜਾਓ। ਜੇ ਨਹੀਂ ਤੁਹਾਡੇ ਕੋਲ ਹੁੰਦਾ ਇਸ ਤਰ੍ਹਾਂ ਕਿਉਂ ਕਰਨਾ? ਤਾਂ ਮੇਰੇ ਖਿਆਲ ਦੇ ਨਾਲ ਇਹ ਬਿਲਕੁਲ ਹੁਣ ਜਿਵੇਂ ਅੰਗਰੇਜ਼ੀ ਦਾ ਸ਼ਬਦ ਪਤਾ ਨਹੀਂ ਫਰਸਟ੍ਰੇਟ ਕਹਿੰਦੇ ਹੁੰਦੇ ਆ ਨਾ, ਉਹ ਹੋ ਚੁੱਕੇ ਆ। ਜਦੋਂ ਬੰਦਾ ਨਾਕਾਮ ਹੋ ਜਾਂਦਾ ਨਾ, ਜਦੋਂ ਬੰਦਾ ਬਦਨਾਮ ਹੋ ਜਾਂਦਾ, ਹਰੇਕ ਪਾਸਿਓਂ ਜਦੋਂ ਉਹਨੂੰ ਲੱਜਾ ਮਿਲਦੀ ਆ, ਹਰੇਕ ਪਾਸਿਓਂ ਨਮੋਸ਼ੀ ਮਿਲਦੀ ਆ, ਤਾਂ ਉਹ ਇਸ ਹਾਲਤ ਦੇ ਵਿੱਚ ਆ ਜਾਂਦਾ। ਤੇ ਬੜੀ ਮਾੜੀ ਗੱਲ ਆ। ਇਹ ਉਹੀ ਸ਼ਖਸ ਆ ਜਿਹੜਾ ਘੁੰਮ ਕੇ ਪਿੰਡਾਂ ਦੇ ਵਿੱਚ ਮੈਨੀਫੈਸਟੋ ਬਣਾਉਂਦਾ ਸੀ ਤੇ ਕਹਿੰਦਾ ਸੀ ਆਪਣੀਆਂ ਬਿਮਾਰੀਆਂ ਦੱਸੋ, ਸਾਰੇ ਟੀਕੇ ਗੋਲੀਆਂ ਕੈਪਸੂਲ ਮੇਰੇ ਕੋਲ ਆ। ਬਿਲਕੁਲ ਇਹ ਇਦਾਂ ਦੇ ਹੀ ਨੇ। ਉਦੋਂ ਦਾ ਚੁੱਪ ਹੀ ਆ, ਇਹਨੇ ਕਿਹੜਾ ਕੁਛ ਕਿਹਾ। ਤੇ ਹੁਣ ਬੋਲਿਆ ਤਾਂ ਮੁਰਦਾ ਬੋਲੂ ਖੱਪਣ ਪਾੜਦਾਂ ਨੂੰ ਵਾਲੀ ਗੱਲ ਹੀ ਇਹਨੇ ਕੀਤੀ ਆ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੁਲਿਸ ਬਾਰੇ ਆਇਆ ਹੈਰਾਨ ਕਰਨ ਵਾਲਾ ਸਰਵੇਖਣ ਸਾਹਮਣੇ। ਦੇਖੋ, ਇਹ ਜਿਹੜਾ ਸਰਵੇਖਣ ਸਾਹਮਣੇ ਆਇਆ ਨਾ, ਵਾਕਈ ਹੈਰਾਨ ਕੀ, ਮੈਨੂੰ ਤੇ ਪਰੇਸ਼ਾਨ ਕਰਨ ਵਾਲਾ। ਇਹ ਵੈਸੇ ਪੰਜਾਬ ਪੁਲਿਸ ਦਾ ਨਹੀਂ ਹੈ ਕਿ ਡਰਨਾ ਜਾਂ ਪੰਜਾਬ ਪੁਲਿਸ ਦਾ ਕੋਈ ਆਮ ਤੌਰ ਤੇ ਸਰਵੇਖਣ ਜਿਹੜੇ ਸਾਡੀ ਪੰਜਾਬ ਪੁਲਿਸ ਨਾਲ ਜੁੜੇ ਹੁੰਦੇ ਆ। ਤਾਂ ਇਹ ਜਿਹੜਾ ਸਰਵੇਖਣ ਕੀਤਾ NGO ਕਾਮਨ ਕਾਜ਼ ਔਰ ਸੈਂਟਰ ਫਾਰ ਦਾ ਸਟੱਡੀ ਆਫ ਡਿਵੈਲਪਿੰਗ ਸੁਸਾਇਟੀਜ਼ ਵੱਲੋਂ ਕਰਵਾਇਆ ਗਿਆ। ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਇਹਨਾਂ ਨੇ 23,000 ਦੇ ਕਰੀਬ ਪੁਲਿਸ ਕਰਮਚਾਰੀ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਹੈ ਜਿਹੜੇ ਸ਼ਾਮਲ ਕੀਤੇ ਆ। ਤੇ ਇਹਨਾਂ ਦੇ ਵਿੱਚ ਐਸੇ ਪੁਲਿਸ ਕਰਮਚਾਰੀਆਂ ਦੀ ਤਾਦਾਦ 50% ਹੈ ਜਿਹੜੇ ਮੰਨ ਕੇ ਚੱਲਦੇ, ਜਾਨੀ ਜਿਨ੍ਹਾਂ ਦੀ ਮਿੱਥ ਆ ਕਿ ਮੁਸਲਮਾਨ ਹੁੰਦੇ ਹੀ ਅਪਰਾਧਿਕ ਤਬੀਅਤ ਵਾਲੇ ਆ, ਜਰਾਇਮ ਪੇਸ਼ਾ ਜਿਹਨੂੰ ਆਪਾਂ ਕਹਿ ਦਿੰਦੇ ਆ। 50% ਪੁਲਿਸ ਕਰਮਚਾਰੀਆਂ ਦਾ ਇਹ ਮਾਈਂਡ ਸੈਟ ਹੈ ਇਸ ਤਰ੍ਹਾਂ ਦਾ ਕਿ ਜਿਹੜੇ ਮੁਸਲਮਾਨ ਆ ਉਹ ਅਪਰਾਧਿਕ ਵਿਰਤੀ ਵਾਲੇ ਹੁੰਦੇ ਆ। ਇਸ ਤੋਂ ਇਲਾਵਾ ਕੁਝ ਹੋਰ ਚੀਜ਼ਾਂ ਵੀ ਆ। ਤਾਂ ਇਹ ਜਿਹੜੀ ਰਿਪੋਰਟ ਆ, ਲਓ ਜਿਹਨਾਂ ਨੂੰ ਆਪਾਂ ਯਾਦ ਕਰਦੇ ਸੀ ਉਹਨਾਂ ਦਾ ਨਾਮ ਵੀ ਆ ਗਿਆ। ਇਹ ਜਿਹੜੇ ਚੇਲੇਮੇਸ਼ਵਰ ਜੀ ਆ, ਜਿਹੜੇ ਕਿ ਸਾਬਕਾ ਸੁਪਰੀਮ ਕੋਰਟ ਦੇ ਜੱਜ ਆ, ਜਸਟਿਸ, ਉਹਨਾਂ ਵੱਲੋਂ ਹੀ ਰਿਪੋਰਟ ਜਿਹੜੀ ਆ ਉਹ ਨਸ਼ਰ ਕੀਤੀ ਗਈ ਆ। ਤਾਂ ਇਹਦੇ ਵਿੱਚ ਕੁਝ ਹੋਰ ਵੀ ਦਿਲਚਸਪ ਚੀਜ਼ਾਂ ਨੇ, ਜਿੱਦਾਂ 35% ਪੁਲਿਸ ਕਰਮਚਾਰੀਆਂ ਨੂੰ ਲੱਗਦਾ ਕਿ ਜਿੱਦਾਂ ਗਊਕਸ਼ੀ ਦੇ ਮਾਮਲੇ ਹੁੰਦੇ ਕਿ ਜੋ ਭੀੜ ਵੱਲੋਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਸੁਭਾਵਿਕ ਕਾਰਨ। ਤਾਂ ਇਹੀ ਚੀਜ਼ ਉਹ ਰੇਪ ਦੇ ਦੋਸ਼ੀਆਂ ਤੇ ਲਾਉਂਦੇ ਆ ਕਿ ਇਹ ਵੀ ਇੱਕ ਸੁਭਾਵਿਕ ਕਾਰਨ ਹੀ ਆ। ਫਿਰ ਕੁਛ ਆ ਜਿਹੜੇ ਉਹ ਇਹ ਵੀ ਕਹਿੰਦੇ ਆ, ਯਾਨੀ 100 ਚੋਂ 20 ਇਹ ਗੱਲ ਕਹਿੰਦੇ ਆ ਕਿ ਜਿਹੜੇ ਖਤਰਨਾਕ ਅਪਰਾਧੀ ਉਹਨਾਂ ਦਾ ਲੀਗਲ ਟ੍ਰਾਇਲ ਹੋਣਾ ਨਹੀਂ ਚਾਹੀਦਾ, ਯਾਨੀ ਚੁੱਕੋ ਤੇ ਠੋਕੋ, ਮਤਲਬ ਕਿ ਮਾਰ ਦਿਓ ਉਹਨਾਂ ਦਾ ਕੰਮ। ਸੋ ਇਸ ਤਰ੍ਹਾਂ ਦੀਆਂ ਇਹ ਜਿਹੜੀਆਂ ਸਰਵੇਖਣ ਚੋਂ ਗੱਲਾਂ ਨਿਕਲੀਆਂ ਨੇ ਕਿ ਇਹ ਬਹੁਤ ਹੈਰਾਨ ਕਰਦੀਆਂ। ਦੇਖੋ, ਮੈਂ 3-4 ਨੁਕਤੇ ਤੁਹਾਨੂੰ ਦੱਸੇ, ਖਾਸੇ ਨੁਕਤੇ ਆ, ਜੇ ਆਪਾਂ ਵਿਚਾਰੀਏ ਕਾਫੀ ਨੁਕਤੇ ਆ। ਤੇ ਇਹਦੇ ਵਿੱਚ ਇਹ ਵੀ ਇੱਕ ਨਿਕਲਿਆ ਕਿ SC ST ਜਿਹੜੇ ਪੁਲਿਸ ਕਰਮਚਾਰੀ ਆ, ਉਹਨਾਂ ਨੂੰ ਲੱਗਦਾ ਕਿ ਸੀਨੀਅਰ ਅਧਿਕਾਰੀ ਉਹਨਾਂ ਨੂੰ ਜਾਣ ਬੁੱਝ ਕੇ ਤੰਗ ਕਰਦੇ, ਇੱਥੋਂ ਤੱਕ ਕਿ ਉਹਨਾਂ ਤੋਂ ਨਿੱਜੀ ਜਾਂ ਘਰੇਲੂ ਕੰਮ ਕਰ ਵੀ ਲੈਂਦੇ ਆ। ਤਾਂ ਇਹ ਜਿਹੜਾ ਸਰਵੇਖਣ ਨੇ ਸਿੱਟਾ ਇਹੀ ਕੱਢਦਾ। ਹੁਣ 23,000
ਨਫਰੀ ਤੇ ਹੋਇਆ ਕੋਈ ਸਰਵੇਖਣ ਕੋਈ ਮਾਮੂਲੀ ਗੱਲ ਨਹੀਂ ਹੈ। ਕਾਫੀ ਵੱਡਾ ਇਹ NGO ਹੈ ਜਿਨ੍ਹਾਂ ਨੇ ਇਹ ਸਰਵੇਖਣ ਕਰਵਾਇਆ। ਪਰ ਇਹਦੇ 'ਚ ਜਿਹੜੀਆਂ ਚੀਜ਼ਾਂ ਨਿਕਲਦੀਆਂ ਦੇਖੋ ਉਹਦੇ 'ਚ ਅੰਕੜੇ ਆ ਜਿਹੜੇ ਉਹਨਾਂ 'ਚ ਕੋਈ ਹੇਰ ਫੇਰ ਹੋ ਸਕਦਾ। ਸਰਵੇ ਵੱਡਾ ਆ ਜਾਂਦਾ ਉਹਦੇ 'ਚ ਕੋਈ ਪਰਸੈਂਟੇਜ ਤਾਂ ਹੋ ਸਕਦੇ ਕੋਈ ਤਾਂ ਹੋ ਸਕਦੇ ਆ। ਪਰ ਗੱਲ ਇਹ ਮਾਈਂਡ ਸੈਟ ਦੀ ਕਿ ਮਾਈਂਡ ਸੈਟ ਕਿਸ ਤਰ੍ਹਾਂ ਦਾ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੋ ਰਾਏ ਨਹੀਂ ਹੈ ਕਿ ਇਸੇ ਤਰ੍ਹਾਂ ਹੀ ਆ। ਇਹ ਸੋਚਦੇ ਆ ਕਿ ਅਸੀਂ ਨਜਿੱਠਾਂਗੇ ਕਿਵੇਂ। ਮੰਨ ਲਓ ਕੋਈ ਬੰਦਾ ਫੜ ਲਿਆ ਖਤਰਨਾਕ ਅਪਰਾਧੀ, ਫਿਰ ਉਹਦਾ ਪਰਚਾ ਬਣਾਵਾਂਗੇ, ਸਾਡੇ ਪਿੰਡ ਦੀ ਕਿੰਨੀ ਸ਼ਾਹੀ ਲੱਗੂਗੀ, ਫਿਰ ਅਸੀਂ ਸ਼ਹਾਦਤਾਂ ਤੇ ਜਾਵਾਂਗੇ, ਭਾਵ ਗਵਾਹੀਆਂ ਤੇ ਜਾਵਾਂਗੇ, ਕਿੰਨਾ ਟਾਈਮ ਵੇਸਟ ਹੋਊਗਾ, ਫਿਰ ਘਰੋਂ ਅਸੀਂ ਜਾਵਾਂਗੇ, ਘਰੇ ਜਵਾਕ ਡਿੱਕਣ ਲੱਗੇ, ਇਹਦੇ ਵਿੱਚ ਚੰਗਾ ਠੋਕ ਦਿਓ ਕਾਰਤੂਸ ਹੀ ਲੱਗਣਾ 150 ਦਾ, ਮਾਰੋ, ਇਹਨਾਂ ਦਾ ਕੀ ਆ। ਸੋ ਕਹਿਣ ਦਾ ਭਾਵ ਹੈ ਕਿ ਮਾਈਂਡ ਸੈਟ ਆ ਇਹ ਬਦਲਣ ਦੀ ਜ਼ਰੂਰਤ ਹੈ। ਪਰ ਬਦਲਣਾ ਜਿਨ੍ਹਾਂ ਨੇ ਅਸਲ ਦੇ ਵਿੱਚ ਉਹਨਾਂ ਨੇ ਪੁਲਿਸ ਨੂੰ ਆਪਣਾ ਇੱਕ ਗੁੰਡਾ ਬਣਾ ਕੇ ਰੱਖਿਆ। ਪੁਲਿਸ ਤੋਂ ਉਹ ਭੀੜ ਨੂੰ ਨਿਯੰਤਰਿਤ ਕਰਦੇ ਆ, ਕੰਟਰੋਲ ਕਰਦੇ ਆ, ਇਹਨਾਂ ਤੋਂ ਚੰਗਾ ਬੁਰਾ ਕੰਮ ਕਰਵਾਉਂਦੇ ਆ। ਸੋ ਇਸੇ ਕਰਕੇ ਕਦੇ ਵੀ ਪੁਲਿਸ ਦੇ ਰਿਫਾਰਮਸ ਦੀ ਗੱਲ ਨਹੀਂ ਹੁੰਦੀ। ਹੁਣ ਜੇ ਪੁਲਿਸ ਵਾਲਾ ਸੋਚੇਗਾ ਮਿੱਥ ਲੈ ਕੇ ਚੱਲੂਗਾ ਕਿ ਹਾਂ ਭਾਈ ਫਲਾਣੀ ਜਿਹੜੀ ਕਮਿਊਨਿਟੀ ਆ ਉਹ ਤੇ ਹੁੰਦੇ ਹੀ ਇਸ ਤਰ੍ਹਾਂ ਦੇ ਆ ਜਾਂ ਇਹਨਾਂ ਨੂੰ ਮਾਰ ਦੇਣਾ ਚਾਹੀਦਾ, ਤਾਂ ਫਿਰ ਪਬਲਿਕ ਸਰਵੈਂਟ ਕਿੱਦਾਂ ਰਹਿ ਗਏ। ਜਿਹੜਾ ਬੰਦਾ ਆਪਣੇ ਕਾਨੂੰਨ ਦਾ ਆਪਣੇ ਫਰਜ਼ਾਂ ਦਾ ਪਾਬੰਦ ਹੀ ਹੈ ਨਹੀਂਗਾ ਤਾਂ ਉਹ ਕਿਸ ਤਰ੍ਹਾਂ ਕਹਿ ਲਈਏ ਕਿ ਪਬਲਿਕ ਸਰਵੈਂਟ ਹੈ। ਤੇ ਜ਼ਰੂਰਤ ਆ ਕਿ ਇਹਨਾਂ ਦੀ ਜਿਹੜੀ ਟ੍ਰੇਨਿੰਗ ਆ ਜਾਂ ਜਿਹੜੀ ਇਹਨਾਂ ਦੀ ਪੇਸ਼ੇਵਰ ਪਹੁੰਚ ਆ ਉਹ ਟੋਟਲੀ ਬਦਲੀ ਜਾਵੇ। ਇਹਨਾਂ ਨੂੰ ਸਿਖਾਇਆ ਜਾਵੇ ਕਿ ਤੁਸੀਂ ਇੱਕ ਕਾਨੂੰਨ ਦੇ ਵਿੱਚ ਬੱਝੇ ਪਬਲਿਕ ਸਰਵੈਂਟ ਹੋ। ਤੁਸੀਂ ਇਹ ਨਹੀਂ ਤੁਸੀਂ ਜੱਜ ਕਰ ਸਕਦੇ ਕਿ ਫਲਾਣਾ ਅਪਰਾਧਿਕ ਪ੍ਰਵਿਰਤੀ ਦਾ ਹੀ ਆ, ਕਿਉਂਕਿ ਤੁਸੀਂ ਕੋਈ ਜਾਨੀ ਜਾਨ ਨਹੀਂ ਹੋ ਕਿ ਉਹਦੀ ਜਿਹੜੀ ਮਾਈਂਡ ਦੇ ਵਿੱਚ ਚੱਲਦੀ ਹੈ ਵਿਚਾਰ ਪ੍ਰਵਾਹ ਉਹ ਵਾਕਿਆ ਹੀ ਅਪਰਾਧਿਕ ਪ੍ਰਵਿਰਤੀ ਵਾਲੀ ਹੈ। ਇਹ ਵੀ ਹੋ ਸਕਦਾ ਕਿ ਜੋ ਉਹਦੇ ਨਾਮ ਲੱਗ ਰਿਹਾ ਉਹ ਕੋਰਟ ਦੇ ਵਿੱਚ ਜਾ ਕੇ ਸਾਬਤ ਨਾ ਹੋਵੇ। ਕਿਸੇ ਨੂੰ ਮਾਰਨ ਦਾ, ਕਿਸੇ ਨੂੰ ਵੱਢਣ ਟੁੱਕਣ ਦਾ, ਤਸੀਹੇ ਦੇਣ ਦਾ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਹੈ। ਸੋ ਇਹ ਚੀਜ਼ਾਂ ਜਿਹੜੀਆਂ ਉਹ ਟ੍ਰੇਨਿੰਗ ਦਾ ਹਿੱਸਾ ਬਣਨੀਆਂ ਚਾਹੀਦੀਆਂ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਕਰਤਾਰਪੁਰ ਲਾਂਘੇ ਦੀ ਮੇਨ ਸੜਕ ਦੀ ਉਸਾਰੀ ਦਾ ਕੰਮ ਹੋਇਆ ਪਿਆ ਹੈ ਠੱਪ, ਵਿਹਲੇ ਖੜੇ ਨੇ ਟਿੱਪਰ ਤੇ ਮਸ਼ੀਨਾਂ। ਕੰਮ ਹੋਇਆ ਪਿਆ ਠੱਪ ਤੇ ਵਿਹਲੇ ਖੜੇ ਆ ਟਰੱਕ। ਇਹ ਮਾਮਲਾ ਜੀ ਦੇਖੋ ਦੱਸਦੇ ਕਿ 4-5 ਦਿਨ ਪਹਿਲਾਂ ਦਾ ਆਇਆ ਕਿ ਜਿਹੜੇ ਇਹਨਾਂ ਦੇ ਟਿੱਪਰ ਹੁੰਦੇ ਆ ਟਰੱਕ ਜਿਹੜੇ ਮਿੱਟੀ ਭਰ ਕੇ ਲਿਆਉਂਦੇ ਆ ਕਿ ਉਹ ਖੁੱਡੇ ਲਾਈਨ ਲੱਗੇ ਪਏ ਆ। ਉਹਦਾ ਕਾਰਨ ਇਹ ਆ ਕਿ ਜਿਹੜੇ ਉਹ ਡਰਾਈਵਰ ਆ ਉਹ ਕਹਿੰਦੇ ਆ ਕਿ ਦੇਖੋ ਜੀ ਸਾਨੂੰ 3-3 ਮਹੀਨਿਆਂ ਤੋਂ ਮਿਹਨਤਾਨਾ ਨਹੀਂ ਮਿਲਿਆ। ਹੁਣ ਕਿਸੇ ਨੂੰ ਉਜਰਤ ਨਾ ਮਿਲੂ, ਮਿਹਨਤਾਨਾ ਨਾ ਮਿਲੂ ਤੇ ਉਹਨੇ ਕੰਮ ਸਵਾਹ ਕਰਨਾ। ਫਿਰ ਵੀ 3-3 ਮਹੀਨੇ ਕਰੀ ਗਏ। ਸ਼ਾਇਦ ਕਹਿੰਦੇ ਹੋਣੇ ਚਲੋ ਗੁਰੂ ਦਾ ਦਰ ਖੁੱਲਣ ਲੱਗਾ, ਅਸੀਂ ਵੀ ਮਾੜਾ ਮੋਟਾ ਚਲੋ ਥੋੜਾ ਸਬਰ ਸਬੂਰੀ ਲੈ ਕਰਕੇ ਤੇ ਕੰਮ ਕਰੀ ਚੱਲਦੇ ਆ। ਹੁਣ ਜਿਹੜੇ ਕਾਂਟਰੈਕਟਰ ਆ, ਜਿਹੜੇ ਠੇਕੇਦਾਰ ਆ, ਉਹ ਬਿਲਕੁਲ ਹੀ ਢੀਠ ਹੋ ਗਏ ਤੇ ਉਹਨਾਂ ਨੇ ਵੀ ਢੀਠ ਜਿਹੇ ਹੋ ਕੇ ਤੇ ਆਪਣੀਆਂ ਗੱਡੀਆਂ ਜਿਹੜੀਆਂ ਲਾਈਨ ਚਲਾਤੀਆਂ। ਉਹ ਤੁਹਾਨੂੰ ਪਤਾ ਹੀ ਹੈ ਡਰਾਈਵਰ ਤੇ ਵੈਸੇ ਵੀ ਕਹਿ ਦਿੰਦੇ ਚੱਲਦੀ ਯਾਰਾਂ ਦੀ, ਚੱਲਦੀ ਸਰਦਾਰਾਂ ਦੀ, ਖੜੀ ਯਾਰਾਂ ਦੀ, ਚੱਲਦੀ ਸਰਦਾਰਾਂ ਦੀ, ਤੇ ਉਹ ਖੜਾ ਕੇ ਬਹਿ ਗਏ ਹੋਣੇ। ਪਰ ਗੱਲ ਇਹ ਆ ਕਿ ਹੁਣ ਇਹ ਵੇਖਣਾ ਦਿਲਚਸਪ ਆ ਕਿ ਜਿਹੜੇ ਕਾਂਟਰੈਕਟਰ ਆ ਉਹ ਆਪਣੇ ਪੱਧਰ ਤੇ ਪੇਮੈਂਟ ਅੱਗੇ ਨਹੀਂ ਕਰਨ ਡੇ ਜਾਂ ਉਹਨਾਂ ਨੂੰ ਪੇਮੈਂਟ ਨਹੀਂ ਹੋ ਰਹੀ। ਤੇ ਜੇ ਉਹਨਾਂ ਨੂੰ ਪੇਮੈਂਟ ਨਹੀਂ ਹੋ ਰਹੀ ਤਾਂ ਫਿਰ ਇੱਥੇ ਕੇਂਦਰ ਤੇ ਸਵਾਲ ਹੋਊਗਾ ਕਿ ਭਾਈ ਇਹ ਪ੍ਰੋਜੈਕਟ ਤੁਸੀਂ ਆਮ ਤੌਰ ਤੇ ਜਦੋਂ ਰੈਲੀਆਂ ਚ ਆਉਣੇ ਹੋ ਜਾਂ ਜਦੋਂ ਤੁਸੀਂ ਆਪਣੀ ਸਿਆਸੀ ਬਹਿਸਬਾਜ਼ੀ ਚ ਪੈਂਦੇ ਹੋ ਉਦੋਂ ਤੇ ਤੁਸੀਂ ਕਹਿੰਦੇ ਹੋ ਕਿ ਸਾਡੀ ਪ੍ਰਾਪਤੀ ਆ, ਪਰ ਤੁਸੀਂ ਇਹਦੇ ਪ੍ਰਤੀ ਕਿੰਨੇ ਸੰਜੀਦਾ ਹੋ, ਕਿੰਨੇ ਸਮਰਪਿਤ ਹੋ, ਇਹ ਫਿਰ ਇਸ ਚੀਜ਼ ਤੋਂ ਸਾਫ਼ ਹੋ ਜਾਂਦਾ। ਤੇ ਜੇ ਠੇਕੇਦਾਰ ਆਪਣੇ ਪੱਧਰ ਤੇ ਇਸ ਤਰ੍ਹਾਂ ਖੱਜਲ ਕਰਨ ਡਏ ਆ, ਜਿਹੜੇ ਲੋਕ ਮਿਹਨਤੀ ਆ, ਮਿਹਨਤਕਸ਼ ਲੋਕ ਆ ਜਿਨ੍ਹਾਂ ਨੂੰ ਉਜਰਤ ਨਹੀਂ ਮਿਲਦੀ, ਉਹ ਡਰਾਈਵਰ ਜਿਹੜੇ ਬਿਨਾਂ ਤਨਖਾਹ ਤੋਂ 3 ਮਹੀਨਿਆਂ ਤੋਂ ਕੰਮ ਕਰੀ ਜਾਂਦੇ ਆ, ਜੇ ਉਹਨਾਂ ਦੇ ਨਾਲ ਕੋਈ ਧੱਕੇਸ਼ਾਹੀ ਹੁੰਦੀ ਪਈ ਆ ਤੇ ਉਹਦੇ ਤੇ ਵੀ ਕੇਂਦਰ ਨੂੰ ਨੋਟਿਸ ਲੈਣਾ ਚਾਹੀਦਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਮਾਮਲੇ ਦੇ ਵਿੱਚ ਹਾਈ ਕੋਰਟ ਨੇ CBI ਨੂੰ ਦਿੱਤਾ ਹੈ ਨੋਟਿਸ। ਇਹ ਖੂਬੀ ਰਾਮ ਜੀ ਦੀ ਖੂਬੀ ਵੀ ਸੁਣ ਲਓ ਹੁਣ। ਅਸਲ ਦੇ ਵਿੱਚ ਕੋਈ ਦੱਸਦੇ ਆ ਕਿ CBI ਕੋਰਟ ਦੇ ਵਿੱਚ ਕੋਈ ਕਥਿਤ ਤੌਰ ਤੇ ਇੱਕ ਮਾਮਲਾ ਪੈਂਡਿੰਗ ਆ। ਇਹ ਮਾਮਲਾ ਹੈ ਕਿਸੇ ਕਥਿਤ ਫੇਕ ਐਨਕਾਊਂਟਰ ਦਾ। ਦੱਸਦੇ ਆ ਕਿ 1993 ਚ ਗੁਰਮੇਜ ਸਿੰਘ ਤੇ ਬਲਵਿੰਦਰ ਸਿੰਘ ਉਰਫ ਬਾਬਾ ਚਰਨ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ, ਜਿਹਦਾ CBI ਦੀ ਕੋਰਟ ਦੇ ਵਿੱਚ ਟ੍ਰਾਇਲ ਚੱਲਦਾ ਪਿਆ। ਤਾਂ ਉਸ ਬਾਬਤ ਇਹ ਮਾਮਲਾ ਜਿਹੜਾ ਹੁਣ ਇੱਥੋਂ ਤੱਕ ਪਹੁੰਚਿਆ ਕਿ CBI ਨੂੰ ਨੋਟਿਸ ਜਾਰੀ ਕੀਤਾ ਗਿਆ। ਇਹ ਖੂਬੀ ਰਾਮ ਜੀ ਦੇ ਨਾਲ ਜੁੜਦਾ ਮਾਮਲਾ। ਤਾਂ ਇਹ ਵੀ ਸਰਕਾਰ ਦੀ ਖੂਬੀ ਆ ਕਿ ਕਾਂਗਰਸ ਸਰਕਾਰ ਤੇ ਵੈਸੇ ਵੀ ਕਿੰਨੇ ਦੋਸ਼ ਲੱਗਦੇ ਆ ਤੇ ਪਹਿਲਾਂ ਇਹਨਾਂ ਨੇ ਉਹ ਬੰਦੇ ਜਿਹੜੇ ਸਜ਼ਾ ਯਾਫਤਾ ਸੀ ਫੇਕ ਐਨਕਾਊਂਟਰ ਚ ਉਹ ਕਢਾ ਦਿੱਤੇ। ਹੁਣ ਆ ਚੰਦ ਚੜਿਆ ਪਿਆ ਕਿ ਜਿਹੜਾ ਇਹਨਾਂ ਨੇ ਸਲਾਹਕਾਰ ਰੱਖਿਆ ਪੁਲਿਸ ਅਧਿਕਾਰੀ, ਸਾਬਕਾ ਪੁਲਿਸ ਅਧਿਕਾਰੀ ਆ, ਇਸ ਟਾਈਮ ਪੁਲਿਸ ਸਰਵਿਸ ਦੇ ਵਿੱਚ ਨਹੀਂ ਹੈਗਾ।
ਤਾਂ ਇਹਨੂੰ ਜਿਹਨੂੰ ਰੱਖਿਆ ਉਹਦੇ ਤੇ ਵੀ ਇਸ ਤਰ੍ਹਾਂ ਦਾ ਦਾਗ ਮੈਂ ਤੇ ਅੱਜ ਪਹਿਲੀ ਦਫਾ ਸੁਣਦਾ ਪਿਆ। ਇੱਕ ਨਿਊਜ਼ ਪੋਰਟਲ ਨੇ ਦਾਅਵਾ ਕੀਤਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਸ ਤਰ੍ਹਾਂ ਦੀ ਜੇ ਕੋਈ ਖਬਰ ਹੈ, ਜੇ ਉਹ ਸੱਚ ਹੈ, ਪੁਖਤਾ, ਤੇ ਬਹੁਤ ਸੋਚਣ ਵਿਚਾਰਨ ਵਾਲਾ ਵਿਸ਼ਾ ਕਿ ਭਾਈ ਤੁਹਾਨੂੰ ਉਹ ਬੰਦਾ ਨਹੀਂ ਮਿਲਦਾ ਜਿਹੜਾ ਬੇਦਾਗ ਹੋਵੇ, ਤੁਹਾਨੂੰ ਉਹ ਬੰਦਾ ਨਹੀਂ ਮਿਲਦਾ ਪੁਲਿਸ ਸਰਵਿਸ ਦੇ ਵਿੱਚੋਂ ਜਿਹਦੇ ਤੇ ਕੋਈ ਇਸ ਤਰ੍ਹਾਂ ਦਾ ਕੇਸ ਨਾ ਚੱਲਦਾ ਹੋਵੇ। ਕੀ ਤੁਹਾਡੇ ਕੋਲ ਇੱਕ ਵੀ ਇਸ ਤਰ੍ਹਾਂ ਦਾ ਅਫਸਰ ਨਹੀਂ ਹੈਗਾ? ਤਾਂ ਸਾਰੀ ਮੰਡਲੀ ਇਸ ਤਰ੍ਹਾਂ ਦੀ ਇਕੱਠੀ ਹੋ ਜਾਂਦੀ ਹੈ। ਸਮਝ ਤੋਂ ਪਰੇ ਦੀ ਗੱਲ ਆ। ਕੈਪਟਨ ਅਮਰਿੰਦਰ ਸਿੰਘ ਦਾ ਟਵੀਟ ਵੀ ਤੁਹਾਨੂੰ ਸਭ ਨੂੰ ਯਾਦ ਹੋਣਾ। ਇੱਕ ਇਨਕਾਊਂਟਰ ਹੈ ਜਿਹੜੇ ਉਹ ਪਾਰਟ ਆ ਹਿਸਟਰੀ ਦਾ ਕੀ ਵਰਤਮਾਨ ਦਾ ਵੀ ਪਾਰਟ ਆ। ਉਹ ਪੀੜਤ ਜਿਹੜੇ ਆ ਅੱਜ ਵੀ ਕਰਲਾਉਂਦੇ ਆ। ਕਹਿਣ ਦਾ ਮਤਲਬ ਹੈ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੇ ਬੰਦੇ ਨੂੰ ਜਿਹਦੇ ਤੇ ਪਤਾ ਨਹੀਂ ਉਹ ਕੇਸ ਸੱਚਾ ਝੂਠਾ, ਚਲੋ ਬਾਅਦ ਦੇ ਵਿੱਚ ਸਾਬਤ ਹੋਣ ਦੀ ਗੱਲ ਆ, ਪਰ ਜਦੋਂ ਤੁਸੀਂ ਇਸ ਤਰ੍ਹਾਂ ਦੇ ਬੰਦੇ ਨੂੰ ਆਪਣੇ ਨਾਲ ਇਸ ਤਰ੍ਹਾਂ ਦੀ ਪਦਵੀ ਤੇ ਲਾਉਂਦੇ ਹੋ ਤਾਂ ਜਿਹੜਾ ਉਸ ਕੇਸ ਦੇ ਨਾਲ ਜੁੜਿਆ ਪੀੜਤ ਪਰਿਵਾਰ ਉਹਦੇ ਤੇ ਕੀ ਗੁਜ਼ਰਦੀ ਹੋਊਗੀ, ਮਾੜਾ ਜਿਹਾ ਮਹਿਸੂਸ ਤੇ ਕਰਕੇ ਦੇਖੋ ਨਾ। ਜੀ। ਪਰ ਮਿੰਟੂ ਜੀ, ਕਹਾਵਤ ਆ ਨਾ, ਜੈਸੀ ਕੋਕੋ ਵੈਸੇ ਉਹਦੇ ਬੱਚੇ ਆਪ ਬੜੇ ਕਿਤੇ ਬੇਦਾਗ ਨੇ ਜਿਹੜੇ ਉਹਨਾਂ ਨੇ ਬੰਦੇ ਸਾਫ ਸੁਥਰੇ ਜਿਹੜੇ ਨਾਲ ਆਪਣੇ ਰੱਖ ਲੈਣਗੇ। ਅਗਲੀ ਜਿਹੜੀ ਗੱਲ ਕਰਦੇ ਆ, ਕਹਿੰਦੇ ਕੁਲਬੀਰ ਕੌਰ ਦੇ ਲੜਕੇ ਦੀ ਕਸਟਡੀ ਉਹਦੇ ਮਾਮੇ ਨੂੰ ਮਿਲੀ। ਦੇਖੋ, ਇਹ ਕੁਲਬੀਰ ਕੌਰ ਦਾ ਮਾਮਲਾ ਕੀ ਹੈ ਤੁਹਾਨੂੰ ਸਭ ਨੂੰ ਪਤਾ ਹੀ ਹੋਣਾ ਚਾਹੀਦਾ ਕਿ ਇੱਕ ਔਰਤ ਜਿਹਨੂੰ ਮਲੇਸ਼ੀਆ ਤੋਂ ਡਿਪੋਰਟ ਕੀਤਾ ਗਿਆ ਸੀਗਾ, ਉਹਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਪੰਜਾਬ ਪੁਲਿਸ ਵੱਲੋਂ। ਮਾਮਲਾ ਹੈਗਾ ਕੁਛ ਖਾਲਿਸਤਾਨੀ ਪੱਖੀਆਂ ਦੀ ਸਪੋਰਟ ਦਾ। ਤਾਂ ਇਸ ਬੀਬੀ ਦਾ ਮਾਮਲਾ ਜਿਹੜਾ ਉਹ ਤਕਰੀਬਨ ਜੱਗੀ ਜੌਹਲ ਦੇ ਨਾਲ ਹੀ ਮਿਲਦਾ ਕਿ ਬਾਸਿਓਂ ਸਪੋਰਟ ਜਾਂ ਫੰਡਿੰਗ ਕਰਨ ਦਾ ਮਾਮਲਾ। ਪੂਰਾ ਮਾਮਲਾ ਕੀ ਹੈ ਮੈਨੂੰ ਪਤਾ ਨਹੀਂ ਹੈ, ਤੈ ਤੱਕ ਨਹੀਂ ਮੈਂ ਜਾ ਸਕਿਆ ਇਹਦੇ ਮਾਮਲੇ ਦੀ, ਪਰ ਹੈ ਕੁਛ ਇਸੇ ਤਰ੍ਹਾਂ ਦਾ ਮਾਮਲਾ। ਯਾਨੀ ਇਹਨੂੰ ਕਹਿ ਸਕਦੇ ਹਾਂ ਕਿ ਖਾਲਿਸਤਾਨੀ ਸਮਰਥਕ ਦਾ ਕੇਸ ਬਣਾਇਆ ਅਜੇ ਤੇ ਇਸ ਬੀਬੀ ਤੇ। ਜਦੋਂ ਇਹ ਫਿਰ ਇੱਥੇ ਲੈਂਡ ਹੋਈ, ਮਤਲਬ ਕਿ ਉੱਤਰੀ ਇੰਡੀਆ ਦੇ ਵਿੱਚ, ਤਾਂ ਇਹਨੂੰ ਹਿਰਾਸਤ ਦੇ ਵਿੱਚ ਲੈ ਲਿਆ। ਮੇਰੇ ਖਿਆਲ ਦੇ ਨਾਲ ਇਹਦੇ ਖਿਲਾਫ ਉਹ LOC ਜਾਂ ਉਹ ਸਾਰੀਆਂ ਚੀਜ਼ਾਂ ਜਾਰੀ ਹੋਣੀਆਂ। ਤਾਂ ਉਹ ਜਦੋਂ ਲੈ ਲਿਆ ਇਹਨਾਂ ਨੂੰ ਹਿਰਾਸਤ ਦੇ ਵਿੱਚ, ਤੇ ਇਹਦੇ ਨਾਲ ਉਹ ਜਿਹੜਾ 8 ਸਾਲ ਦਾ ਬੱਚਾ ਸੀਗਾ ਉਹਨੂੰ ਵੀ ਇਹਨਾਂ ਨੇ ਕਸਟਡੀ 'ਚ ਰੱਖ ਲਿਆ, ਬਾਲ ਗ੍ਰਹਿ 'ਚ। ਤਾਂ ਮੈਂ ਅੱਗੇ ਵੀ ਗੱਲ ਕੀਤੀ ਸੀ, ਬਾਲ ਗ੍ਰਹਿ ਕੀ ਇੱਥੇ ਕਾਲ ਗ੍ਰਹਿ ਹੀ ਆ। ਇੱਥੇ ਤੇ ਤੁਹਾਨੂੰ ਪਤਾ ਹੀ ਆ ਕਿ ਬੱਚੀਆਂ ਵਾਸਤੇ ਉਹ ਜਿਹੜੇ ਬਣਾਏ ਸ਼ੈਲਟਰ ਹੋਮ, ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਭਿਆਨਕਤਾ, ਕਿਸ ਤਰ੍ਹਾਂ ਦੀ ਦਰਿੰਦਗੀ ਹੁੰਦੀ ਹੈ। ਕਿੰਨੀ ਵਾਰੀ ਆਪਾਂ ਅਖਬਾਰਾਂ 'ਚ ਪੜ੍ਹਿਆ, ਕਿੰਨੀ ਵਾਰੀ ਉਹ ਵਿਵਾਦਾਂ ਦੇ ਰੂਪ ਦੇ ਵਿੱਚ ਕੋਰਟਾਂ ਕਚਹਿਰੀਆਂ 'ਚ ਪਹੁੰਚਿਆ ਮਾਮਲਾ। ਤਾਂ ਇੱਥੋਂ ਦੇ ਜਿਹੜੇ ਬਾਲ ਗ੍ਰਹਿ ਆ ਉਹ ਵੀ ਠੀਕ ਨਹੀਂ ਹੈ। ਭਾਵੇਂ ਚਲੋ ਇਸ ਬਾਲ ਗ੍ਰਹਿ ਦੇ ਵਿੱਚ ਸਭ ਕੁਝ ਠੀਕ ਹੋਊਗਾ, ਪਰ ਫਿਰ ਵੀ ਜਿਹੜਾ ਬੱਚਾ ਬਾਹਰ ਜੰਮਿਆ ਪਲਿਆ ਉਹ ਇਸ ਮਾਹੌਲ 'ਚ ਕਸਟਡੀ 'ਚ ਬਿਨਾਂ ਗੱਲ ਤੋਂ, ਚਲੋ ਉਹਦੀ ਮਾਂ ਦਾ ਹੋ ਸਕਦਾ ਇੱਕ ਵੇਲੇ ਆਪਾਂ ਮੰਨ ਲਈਏ ਕਿ ਕੋਈ ਕਸੂਰ ਹੋਊਗਾ, ਉਸ ਬੱਚੇ ਦਾ ਦੱਸੋ ਕੀ ਕਸੂਰ ਆ? ਉਹ ਤੇ 8 ਸਾਲ ਦਾ ਮਾਸੂਮ ਆ। ਤਾਂ ਉਹਨੂੰ ਕਸਟਡੀ 'ਚ ਰੱਖਣਾ ਤੇ ਬਿਲਕੁਲ ਜਿੱਦਾਂ ਕਹੀਏ ਨਾ ਕਿ ਕਹਿਣ ਵਾਲੀ ਗੱਲ ਆ। ਤਾਂ ਉਹ ਫਿਰ ਕਸਟਡੀ ਜਿਹੜੀ ਹੈ ਦਿੰਦੇ ਨਹੀਂ ਸੀਗੇ ਅਥਾਰਟੀਆਂ ਵਾਲੇ। ਉਹ ਗਏ ਹਾਈ ਕੋਰਟ ਦੇ ਵਿੱਚ ਤੇ ਹਾਈ ਕੋਰਟ ਨੇ ਠੀਕ ਕਰਦਿਆਂ, ਮੇਰੀ ਨਜ਼ਰ ਦੇ ਵਿੱਚ ਦਰੁਸਤ ਕਰਦਿਆਂ, ਉਹ ਕਸਟਡੀ ਜਿਹੜੀ ਆ ਉਹ ਉਹਦੇ ਮਾਮਾ ਨੂੰ ਦੇ ਦਿੱਤੀ ਹੈ। ਮਾਮਾ ਜਦੋਂ ਆਪਾਂ ਕਹਿੰਦੇ 2 ਵਾਰੀ ਮਾਂ ਕਹਿੰਦੇ ਆ ਤਾਂ ਬਣਦਾ ਮਾਮਾ। ਤਾਂ ਮੇਰੇ ਖਿਆਲ ਦੇ ਨਾਲ ਨਾਨਕੇ ਦਾਦਕੇ 2 ਘਰ ਹੀ ਹੁੰਦੇ ਆ ਬੱਚੇ ਦੇ। ਤਾਂ ਚਲੋ ਇੱਕ ਘਰ ਤੇ ਹੁਣ ਤਕਰੀਬਨ ਉਹਨਾਂ ਦਾ ਜੁੜਿਆ ਪਿਆ ਇਸ ਟਾਈਮ, ਤੇ ਦੂਸਰਾ ਘਰ ਜਿਹੜਾ ਵਸਦਾ ਘੱਟੋ ਘੱਟ ਉਹਦੇ 'ਚ ਬੱਚਾ ਥੋੜਾ ਆਰਾਮ ਨਾਲ ਰਹੂਗਾ। ਤਾਂ ਮੇਰੇ ਖਿਆਲ ਦੇ ਨਾਲ ਵਧੀਆ ਫੈਸਲਾ ਕੀਤਾ ਕੋਰਟ ਨੇ, ਕੁਛ ਦਿਨਾਂ ਦੇ ਅੰਦਰ ਹੀ ਕਸਟਡੀ ਦਾ ਫੈਸਲਾ ਕਰ ਦਿੱਤਾ। ਜੀ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਜਾਂਦੇ ਵੀ ਕਹਿੰਦੇ ਵਾਲੀਬਾਲ ਖੇਡਦੇ ਆ ਮੁੰਡੇ ਆਪਸ 'ਚ ਲੜ ਪਏ ਤੇ ਚੱਲ ਗਈਆਂ ਗੋਲੀਆਂ। ਨਹੀਂ, ਕਸੂਰ ਇਹਨਾਂ ਦਾ ਕੋਈ ਨਹੀਂ। ਵਾਲੀਬਾਲ 'ਚ ਸ਼ੂਟ ਨਹੀਂ ਮਾਰਦੇ ਕਿ ਵਾਲੀਬਾਲ ਫਿਰ ਪਾੜ ਗਿਆ ਹੋਣਾ ਤੇ ਕਹਿੰਦੇ ਉਹਨੇ ਗੋਲੀਆਂ ਮਾਰਦੀ, ਇੱਕ ਦੂਜੇ ਨੂੰ ਉਦਾਂ ਹੀ ਸ਼ੂਟ ਕਰਦੀ ਹੈ। ਇਹ ਹਾਲ ਹੈ ਇਹਨਾਂ ਦਾ। ਇਹ ਬਦਦਮਾਗੀ ਬਦਮਿਜ਼ਾਜੀ ਹੈ ਜਿਹੜੀ ਸਾਡੀ ਜਵਾਨੀ ਤੇ ਬਹੁਤ ਜ਼ਿਆਦਾ ਭਾਰੂ ਹੋਈ ਆ। ਦੇਖੋ ਅੱਗੇ ਕੀ ਹੁੰਦਾ ਸੀਗਾ, ਰਾਜ ਕਰਨਵੀਰ ਸਿੰਘ ਜੀ, ਮੈਂ ਵੀ ਇਹਨਾਂ ਮੈਦਾਨਾਂ ਨਾਲ ਹੀ ਜੁੜਿਆ ਰਿਹਾ, ਮੇਰਾ ਪਿਛੋਕੜ ਵੀ ਇਸ ਤਰ੍ਹਾਂ ਦਾ ਹੀ ਹੈ ਕਿ ਮੁੰਡਿਆਂ ਦੇ ਜਿਹੜੇ ਪਰਿਵਾਰ ਹੁੰਦੇ ਸੀ ਨਾ, ਦਾਦਕੇ ਦੂਦਕੇ ਜਾਨੀ ਜਿੱਦਾਂ ਦੇ ਲੜੇ ਹੁੰਦੇ ਸ਼ਰੀਕਿਆਂ ਵਾਲੇ, ਉਹਨਾਂ ਦੀਆਂ ਦੁਸ਼ਮਣੀਆਂ ਵੀ ਹੁੰਦੀਆਂ ਬੇਸ਼ੱਕ, ਪਰ ਜਦੋਂ ਉਹ ਗਰਾਊਂਡ 'ਚ ਉਤਰਦੇ ਤੇ ਉਹ ਇਹ ਸੋਚ ਕੇ ਉਤਰਦੇ ਕਿ ਅਸੀਂ ਪਿੰਡ ਦੀ ਟੀਮ ਵੱਲੋਂ ਖੇਡਣਾ, ਸਾਡੀਆਂ ਦੁਸ਼ਮਣੀਆਂ ਜੋ ਵੀ ਉਹ ਮਿਟ ਗਈਆਂ ਜਦੋਂ ਅਸੀਂ ਇਕੱਠੇ ਹੋ ਕੇ ਖੇਡਣ ਲੱਗ ਪਏ। ਯਾਨੀ ਬਹੁਤ ਤਕੜੇ ਵੈਰ ਜਿਹੜੇ ਸੀ ਉਹ ਆ ਕੇ ਖੇਡ ਗਰਾਊਂਡਾਂ ਦੇ ਵਿੱਚ ਖਤਮ ਹੋ ਜਾਂਦੇ ਸੀ। ਹਾਲਾਂਕਿ ਝੜਪਾਂ ਉਦੋਂ ਵੀ ਹੁੰਦੀਆਂ ਸਨ, ਨਿੱਕੀ ਮੋਟੀ ਲੜਾਈ ਹੋ ਜਾਂਦੀ ਸੀਗੀ, ਪਰ ਬਹੁਤ ਜ਼ਿਆਦਾ ਪ੍ਰੇਮ ਪਿਆਰ ਸੀ। ਹੁਣ ਤੇ ਗੱਲਾਂ ਹੀ ਗਾਹ ਦੀਆਂ। ਇੱਥੇ 2-3 ਹਾਦਸੇ ਮੈਂ ਇਸ ਤਰ੍ਹਾਂ ਦੇ ਸੁਣੇ ਆ ਕਿ ਕੋਈ ਕ੍ਰਿਕਟ ਖੇਡਦਾ ਕਤਲ ਹੋ ਗਿਆ, ਬੈਟ ਮਾਰ ਦਿੰਦੇ ਜਾਂ ਗੋਲੀ ਮਾਰ ਦਿੰਦੇ। ਅੱਜ ਕੱਲ ਚਲੋ ਬੈਟ ਬੂਟ ਦੀ ਲੜਾਈ ਵੀ ਤੇ ਅੱਗੇ ਸੁਣਦੇ ਹਾਂ, ਹੁਣ ਤੇ ਨਾਲ ਪਿਸਤੌਲ ਰੱਖੀ ਫਿਰਦੇ ਆ, ਪਤਾ ਨਹੀਂ ਕਿੱਥੋਂ ਲਿਆਂਦੇ ਇਹਨੇ ਪਿਸਤੌਲ ਲੋਕਾਂ ਨੇ। ਤਾਂ ਇਹ ਮਾਮਲਾ ਜਿਹੜਾ ਉਹ ਬਟਾਲੇ ਦੇ ਲਾਗੇ ਕਿਸੇ ਪਿੰਡ ਦਾ ਦੱਸਦੇ ਕਿ ਸ਼ਰਤ ਰੱਖੀ ਸੀਗੀ ਜਿੱਦਾਂ ਵਾਲੀਬਾਲ ਦਾ ਸੈੱਟ ਹੁੰਦਾ 15-15 ਦਾ, ਕਿ ਜਿਹੜਾ ਹਾਰ ਗਿਆ ਦੂਜੀ ਟੀਮ ਜਿਹੜੀ ਆ, ਯਾਨੀ ਹਾਰ ਗਈ ਟੀਮ ਜਿਹੜੀ ਆ ਉਹ ਡੰਡ ਬੈਠਕਾ ਕੱਢੂਗੀ। ਤੇ ਡੰਡ ਬੈਠਕਾ ਤੇ ਖਿਡਾਰੀ ਉਸ ਤਰ੍ਹਾਂ ਹੀ ਕੱਢਦੇ ਆ, ਤੇ ਉਹ ਵਿੱਚੋਂ ਇੱਕ ਵੇਰ ਗਿਆ ਕਹਿੰਦਾ ਮੈਂ ਤੇ ਨਹੀਂ ਕੱਢਦਾ, ਉਹਦੇ ਨਾਲ ਬਹਿਸਬਾਜ਼ੀ ਹੋ ਗਈ। ਤੇ ਦੱਸਦੇ ਆ ਕਿ ਮੁੜ ਕੇ ਧੱਕੇ ਮੁੱਕੀ ਹੋਏ, ਮੁੜ ਕੇ
ਵੱਟਿਓ ਵੱਟੀ ਹੋਏ, ਫਿਰ ਉਹਨੇ ਆਪਣੇ ਨਾਲ ਦੇ ਸੱਦ ਲਏ ਤੇ ਉਹਨਾਂ ਨੇ ਆ ਕੇ ਤੇ ਰਿਵਾਲਵਰ ਕੱਢ ਲਏ, ਹਥਿਆਰ ਕੱਢ ਲਏ, ਫਿਰ ਗੋਲੀ ਚੱਲੀ। ਉੱਥੇ ਦੱਸਦੇ ਕਿ ਇੱਕ ਨੌਜਵਾਨ ਜਿਹੜਾ ਜ਼ਖਮੀ ਹੋਇਆ, ਕੁਛ ਪੱਟੜ ਵੀ ਆ। ਤਾਂ ਇਹ ਮਾਮਲਾ ਦੇਖ ਲਓ ਕਿੱਥੋਂ ਦਾ ਕਿੱਥੇ ਤੁਰਦਾ। ਉਹ ਸਤਿੰਦਰ ਸਰਤਾਜ ਨੇ ਤਾਂ ਕਿਹਾ ਨਾ ਕਿ ਹਾਰਾ ਨਾ ਕਬੂਲੇ ਜੋ ਹਾਰਨ ਦੇ ਮਗਰੋਂ, ਲੜਾਕੂ ਹੋ ਖਿਡਾਰੀ ਨਹੀਂ ਹੋਣਾ। ਇਹ ਵਾਕਿਆ ਹੀ ਇਹ ਤੇ ਲੜਾਕੂ ਛੱਡੋ, ਇਹ ਤੇ ਧਮਾਕੂ ਆ, ਧਮਾਕੇ ਕਰੀ ਜਾਂਦੇ ਇਸ ਤਰ੍ਹਾਂ ਦੇ। ਤਾਂ ਮੇਰੇ ਖਿਆਲ ਨਾਲ ਬੜੀ ਸ਼ਰਮ ਵਾਲੀ ਗੱਲ ਆ। ਪਹਿਲੀ ਗੱਲ ਤੇ ਖੇਡ ਸੱਭਿਆਚਾਰ ਦਾ ਤੇ ਸਾਡਾ ਉਤਰਾ ਹੀ ਬੇੜਾ ਬੈਠਾ ਪਿਆ। ਤੇ ਜੇ ਕੋਈ ਬਚਿਆ ਖੁਚਿਆ, ਜੇ ਇਸ ਤਰ੍ਹਾਂ ਲੜਾਈ ਹੋਊਗੀ, ਖੂਨ ਖਰਾਬਾ ਹੋਊਗਾ, ਤੇ ਗਾਂ ਬੱਚੇ ਨੂੰ ਕੌਣ ਭੇਜੂਗਾ ਗਰਾਊਂਡ ਦੇ ਵਿੱਚ? ਕਿਉਂਕਿ ਕੀ ਪਤਾ ਵੱਡੇ ਲੜਨ ਤੇ ਛੋਟੇ ਦਾ ਘਾਣ ਹੋ ਜਾਵੇ। ਜੋਗੀ ਜੋਗੀ ਲੜੇ ਤੇ ਖਪਰਾਂ ਦਾ ਘਾਣ ਆਪਾਂ ਸੁਣਿਆ ਹੀ ਆ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਮਿਟਾਉਣ ਦੀ ਜ਼ਰੂਰਤ ਆ। ਬੱਚੇ ਜਿਹੜੇ ਇਸ ਤਰ੍ਹਾਂ ਖੇਡਦੇ ਆ, ਉਹਨਾਂ ਦੇ ਮਾਪਿਆਂ ਨੂੰ ਵੀ ਥੋੜਾ ਉਹਨਾਂ ਨੂੰ ਗਾਈਡ ਕਰਨਾ ਚਾਹੀਦਾ, ਛੋਟੇ ਬੱਚਿਆਂ ਨੂੰ, ਜਾਂ ਅਲੜ ਬੱਚੇ ਆ ਜਿਹੜੇ ਜਾਂ ਜਵਾਨ ਹੋ ਰਹੇ, ਨਵੇਂ ਜਵਾਨ ਹੋ ਰਹੇ ਆ, ਕਿ ਭਾਈ ਖੇਡਿਆ ਕਈ ਵਾਰ ਵੱਧ ਘੱਟ ਵੀ ਹੋ ਜਾਂਦੀ। ਹਾਰ ਨੂੰ ਹਾਰ ਦੇ ਤੌਰ ਤੇ ਲਓ, ਜਿੱਤ ਨੂੰ ਜਿੱਤ ਦੇ ਤੌਰ ਤੇ ਲਓ। ਇਹ ਚੀਜ਼ਾਂ ਕਿਉਂਕਿ ਉੱਥੇ ਹੁਣ ਕਿਹੜਾ ਕੋਚ ਹੁੰਦੇ ਪ੍ਰੋਫੈਸ਼ਨਲ ਪਿੰਡਾਂ 'ਚ, ਆਪਾਂ ਆਪ ਹੀ ਸਿਖਾਉਣਾ ਹੁੰਦਾ, ਜਾਂ ਜਿਹੜੇ ਸੀਨੀਅਰ ਤੁਹਾਡੇ ਹੁੰਦੇ ਆ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਸਿਖਾਉਣਾ ਹੁੰਦਾ। ਪਰ ਬਹੁਤ ਮਾੜੀ ਗੱਲ ਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਪੰਜਾਬ 'ਚ ਵਾਪਰ ਰਹੀਆਂ ਨੇ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ, 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ, 300 ਤੇ